ਡੀਜੀਪੀ ਪੰਜਾਬ ਦੇ ਵੱਲੋਂ ਟਵਿੱਟਰ ਦੇ ਉੱਤੇ ਤੇ ਸੋਸ਼ਲ ਮੀਡੀਆ ਦੇ ਉੱਤੇ ਜਾਣਕਾਰੀ ਦਿੱਤੀ ਗਈ ਕਿ ਬਠਿੰਡੇ ਤੋਂ 3 ਨੌਜਵਾਨ ਫੜੇ ਤੇ ਉਹਨਾਂ ਬਾਰੇ ਕਿਹਾ ਵੀ ਇਹਨਾਂ ਨੇ ਦਿੱਲੀ ਦੇ ਵਿੱਚ ਕੰਧਾਂ ਉੱਤੇ ਨਾਅਰੇ ਲਿਖੇ ਸੀ, ਜਿਵੇਂ ਬਹੁਤ ਵੱਡਾ ਕੋਈ ਖਤਰਨਾਕ ਕੰਮ ਹੋ ਗਿਆ ਹੋਵੇ। ਇਵੇਂ ਉਹ ਖਬਰ ਨੂੰ ਪਬਲਿਕ ਦੇ ਵਿੱਚ ਜ਼ਾਹਿਰ ਕੀਤਾ ਗਿਆ ਕਿ ਜੀ ਫੜ ਲਏ ਉਹ ਬੰਦੇ ਹੁਣ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਕੰਧਾਂ ਕਾਲੀਆਂ ਕੀਤੀਆਂ ਸੀ। ਇੱਕ ਪਾਸੇ ਦਾਅਵਾ ਕਰਦੇ ਆ ਵੀ ਸਾਰੇ ਸਿੱਖ ਜਗਤ ਦੇ ਵਿੱਚ, ਪੰਜਾਬ 'ਚ, ਭਾਰਤ 'ਚ ਕਿਤੇ ਕੋਈ ਖਾਲਿਸਤਾਨ ਦੀ ਲਹਿਰ ਨਹੀਂ। ਇਹ ਦੇਸ਼ ਜਿਹੜਾ ਇੰਨਾ ਕਮਜ਼ੋਰ ਆ ਵੀ ਜੇ ਉਹ ਕੰਧ ਉੱਤੇ ਖਾਲਿਸਤਾਨ ਲਿਖ ਦੇਵੇ ਤੇ ਤੜਕ ਦੇਣਾ ਟੁੱਟ ਜਾਂਦਾ, ਫਿਰ ਇਹ ਅੱਜ ਵੀ ਟੁੱਟਿਆ ਤੇ ਕੱਲ੍ਹ ਵੀ। ਜੇਕਰ ਹਿੰਦੂ ਰਾਸ਼ਟਰ ਦਾ ਐਲਾਨ ਕਰਨ ਤੋਂ ਬਾਅਦ 'ਚ ਇਸ ਮੁਲਕ ਦੇ ਵਿੱਚ ਕੋਈ ਅੰਦਰੂਨੀ ਖਾਨਾ ਜੰਗੀ ਛਿੜਦੀ ਹੈ, ਕੋਈ ਵੱਢ ਟੁੱਕ ਹੁੰਦੀ ਆ, ਤਾਂ ਇਹ ਕੋਈ ਅਲੋਕਾਰ ਗੱਲ ਨਹੀਂ ਹੋਊਗੀ। ਜਿਹੜੇ ਵਿਜ਼ਨਰੀ ਲੋਕ ਨੇ, ਸਿਆਣੇ ਲੋਕ ਨੇ ਇਸ ਮੁਲਕ ਦੇ, ਉਹ ਸਾਰੇ ਇਸੇ ਗੱਲੋਂ ਦੁਖੀ ਹੋ ਕੇ ਕਿ ਇਸ ਵਾਰ ਮੋਦੀ ਜਿਹੜਾ ਸੱਤਾ ਤੋਂ ਪਰਾਂ ਰੱਖਣਾ ਬੜਾ ਜ਼ਰੂਰੀ ਹੈ। 1947 ਤੋਂ ਜਿੰਨੀ ਬੁਰੀ ਆਪਣੇ ਨਾਲ ਕਾਂਗਰਸ ਨੇ ਕੀਤੀ ਹੈ ਉਹ ਆਪਾਂ ਕਦੇ ਭੁੱਲ ਨਹੀਂ ਸਕਦੇ। ਕਾਂਗਰਸ ਨੇ ਹੀ ਸਾਡੇ ਧਾਰਮਿਕ ਅਸਥਾਨਾਂ ਦੇ ਉੱਤੇ ਔਰ ਸਾਡੀ ਕੌਮ ਦੀ ਨਸਲਕੁਸ਼ੀ ਕਰਨ ਵਾਸਤੇ ਜੋ ਕੁਝ ਕੀਤਾ ਉਹ ਕੋਈ ਲੁਕੀ ਛਿਪੀ ਗੱਲ ਨਹੀਂ। ਸਾਡੇ ਉੱਤੇ ਭਾਜਪਾ ਨੇ ਵੀ ਕੋਈ ਕਸਰ ਨਹੀਂ ਛੱਡੀ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਜੋ ਕੁਝ ਕੀਤਾ ਉਹ ਵੀ ਸਾਹਮਣੇ ਆ। ਜਿਹੜੇ ਹੁਣ ਕਹਿੰਦੇ ਆ ਬਈ ਜੀ ਬਾਹਰਲੇ ਮੁਲਕਾਂ ਦੇ ਵਿੱਚ ਬੈਠ ਕੇ ਪੰਜਾਬ ਦੇ ਸਿੱਖਾਂ ਦੇ ਮਸਲਿਆਂ ਬਾਰੇ ਕਿਉਂ ਬੋਲਦੇ ਆ, ਕਹਿੰਦਾ ਵੀ ਜਦੋਂ ਅੰਗਰੇਜ਼ਾਂ ਦੇ ਵੇਲੇ ਗੋਰਿਆਂ ਦੇ ਖਿਲਾਫ ਗਦਰੀ ਬਾਬੇ ਆਏ ਸੀ ਉਹ ਵੀ ਤਾਂ ਉਹਨਾਂ ਮੁਲਕਾਂ ਚੋਂ ਆਏ ਸੀ। ਇਹ ਉਹੀ ਸਿੱਖ ਕੌਮ ਨਹੀਂ ਜਿਨ੍ਹਾਂ ਨੇ ਇਤਿਹਾਸ ਦੇ ਵਿੱਚ ਤੁਹਾਡੇ ਤੇ ਏਡੇ ਏਡੇ ਅਹਿਸਾਨ ਕੀਤੇ। ਤੁਸੀਂ ਤਾਂ ਕਹਿੰਦੇ ਹੋ ਅਸੀਂ ਹਿੰਦੂ ਜਿਹੜੇ ਆ ਵੱਡੇ ਭਰਾ ਆ ਤੇ ਸਾਡੇ ਚੋਂ ਹੀ ਨਿਕਲੇ ਨੇ ਸਿੱਖ। ਤੁਸੀਂ ਇਹਨਾਂ ਦਾ ਬੀਜ ਨਾਸ਼ ਕਰਨ ਤੁਰ ਪਏ। ਸਿੱਖਾਂ ਦੇ ਕਤਲ ਕਰਾਉਣ ਦੇ ਲਈ ਅਮਰੀਕਾ ਤੇ ਕੈਨੇਡਾ ਵਾਲੀ ਜਿਹੜੀ ਗੱਲ ਨੰਗੀ ਹੋਈ ਆ ਉਹ ਆਪਣੇ ਸਾਹਮਣੇ ਕੀ ਨਿਕਲਿਆ ਵੀ ਪੰਜਾਬੀ ਮੂਲ ਦੇ ਸਿੱਖਾਂ ਦੇ ਘਰੇ ਜੰਮੇ ਹੋਏ ਇੰਡੀਅਨ ਟੈਰੋਰਿਸਟਾਂ ਨੂੰ ਵਰਤਿਆ। ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਪੰਜਾਬੀ ਮੂਲ ਦੇ ਸਿੱਖ ਪਰਿਵਾਰਾਂ ਦੇ ਮੁੰਡਿਆਂ ਤੋਂ ਇੰਡੀਅਨ ਏਜੰਸੀਆਂ ਨੇ ਕਰਵਾਇਆ। ਦੂਜੇ ਪਾਸੇ ਕੀ ਕਰ ਰਹੇ ਨੇ, ਪੂਰਾ ਜ਼ੋਰ ਲਾਇਆ ਪਿਆ ਭਾਰਤੀ ਸਟੇਟ ਸਿਸਟਮ ਦਾ ਕਿ ਭਾਈ ਨਿੱਜਰ ਦਾ ਕਤਲ ਤਾਂ ਕੋਈ ਗੁਰਦੁਆਰਿਆਂ ਦੀ ਇਹਨਾਂ ਦੀ ਲੜਾਈ ਸੀ। ਜਿਹੜਾ ਅਮਨਦੀਪ ਨਾਂ ਦਾ ਹੁਣ ਬੰਦਾ, ਇਹ ਪਹਿਲਾਂ ਉੱਥੇ ਕਿਉਂਕਿ ਕੁੱਤੇ ਕੰਮ ਪਹਿਲਾਂ ਵੀ ਕਰਦੇ ਹੋਣੇ ਆ ਤੇ ਕਿਸੇ ਹੋਰ ਚੱਕਰ ਦੇ ਵਿੱਚ, ਔਰ ਇਹਦੀ ਵੀਡੀਓ ਵੀ ਇੱਕ ਦੇਖੀ ਆ ਜਿਹਦੇ ਚ ਪਿਸਤੌਲ ਜਾਂ ਫੜ ਕੇ ਬਾਹਰ ਨੂੰ ਫੈਰ ਜੇ ਕੱਢਦਾ ਹੈ। ਤਾਂ ਇਸ ਗਰੋਹ ਦੇ ਵਿੱਚੋਂ ਇਸ ਬੰਦੇ ਬਾਰੇ ਇਹ ਗੱਲ ਸਾਹਮਣੇ ਆ ਰਹੀ ਆ ਕਿ ਅਸਲ ਵਿੱਚ ਗੋਲੀ ਇਹਨੇ ਮਾਰੀ ਸੀ ਜਥੇਦਾਰ ਸਾਹਿਬ। ਇੰਡੀਆ ਆਪਦੇ ਆਪ ਨੂੰ ਸੁਰਖਰੂ ਕਰੀ ਫਿਰਦਾ ਕਿ ਜੀ ਇਹ ਸਿੱਖਾਂ ਦੇ ਮੁੰਡੇ ਸੀ, ਸਿੱਖਾਂ ਦਾ ਹੀ ਜਥੇਦਾਰ ਸੀ ਉਹ ਹਰਦੀਪ ਸਿੰਘ ਨਿੱਜਰ। ਕੋਈ ਅੰਦਰੂਨੀ ਰੌਲਾ ਹੋਣਾ ਇਹਨਾਂ ਦਾ ਸਭ ਦਾ ਪਤਾ ਨਹੀਂ, ਨਾ ਸਾਨੂੰ ਕੈਨੇਡਾ ਵਾਲੇ ਨੇ ਦੱਸਿਆ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਮਾਨ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੁਪਹਿਰੇ ਇੱਥੇ ਡੀਜੀਪੀ ਪੰਜਾਬ ਦੇ ਵੱਲੋਂ ਟਵਿੱਟਰ ਦੇ ਉੱਤੇ ਤੇ ਸੋਸ਼ਲ ਮੀਡੀਆ ਦੇ ਉੱਤੇ ਜਾਣਕਾਰੀ ਦਿੱਤੀ ਗਈ ਕਿ ਬਠਿੰਡੇ ਤੋਂ 3 ਨੌਜਵਾਨ ਫੜੇ ਤੇ ਉਹਨਾਂ ਬਾਰੇ ਕਿਹਾ ਵੀ ਇਹਨਾਂ ਨੇ ਦਿੱਲੀ ਦੇ ਵਿੱਚ ਕੰਧਾਂ ਉੱਤੇ ਨਾਅਰੇ ਲਿਖੇ ਸੀ। ਕੋਈ ਗੱਲ ਹੋਣੀ ਆ ਕੋਈ ਖਾਲਿਸਤਾਨ ਦੇ ਪੱਖ 'ਚ ਜਾਂ ਆਪ ਦੀ ਕੋਈ ਗੱਲ ਕਹਿਣ ਲਈ ਉਹਨਾਂ ਨੇ ਉੱਥੇ 4 ਅੱਖਰ ਲਿਖਤੇ ਹੋਣੇ ਆ ਕੰਧ ਤੇ। ਪਰ ਜਿਸ ਤਰੀਕੇ ਨਾਲ ਇਹ ਖਬਰ ਜਿਵੇਂ ਬਹੁਤ ਵੱਡਾ ਕੋਈ ਖਤਰਨਾਕ ਕੰਮ ਹੋ ਗਿਆ ਹੋਵੇ, ਇਵੇਂ ਉਹ ਖਬਰ ਨੂੰ ਪਬਲਿਕ ਦੇ ਵਿੱਚ ਜ਼ਾਹਿਰ ਕੀਤਾ ਗਿਆ ਕਿ ਜੀ ਫੜ ਲਏ ਉਹ ਬੰਦੇ ਹੁਣ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਕੰਧਾਂ ਕਾਲੀਆਂ ਕੀਤੀਆਂ ਸੀ। ਤੇ ਉਦੋਂ ਬਾਅਦ ਵਿੱਚ ਫਿਰ ਜਿਹੜਾ ਭਾਰਤੀ ਮੀਡੀਆ ਉਹਨੇ ਫਿਰ ਚੱਕ ਤੇ ਫੱਟੇ ਤੇ ਬਚਾ ਲਿਆ ਜੀ ਦੇਸ਼ ਟੁੱਟ ਚੱਲਿਆ ਸੀਗਾ। ਹੱਦ ਹੋ ਗਈ
ਇਹ ਦੇਸ਼ ਜਿਹੜਾ ਇੰਨਾ ਕਮਜ਼ੋਰ ਆ ਵੀ ਜੇ ਉਹ ਕੰਧ ਉੱਤੇ ਖਾਲਿਸਤਾਨ ਲਿਖ ਦੇਵੇ ਤੇ ਤੜਕ ਦੇਣਾ ਟੁੱਟ ਜਾਂਦਾ, ਤੇ ਅੱਜ ਵੀ ਟੁੱਟਿਆ ਤੇ ਕੱਲ ਵੀ ਟੁੱਟਿਆ। ਸੋ ਇਸ ਮੁਲਕ ਦੇ ਹਾਕਮਾਂ ਦੀ ਬੁੱਧੀ ਉੱਤੇ ਤਰਸ ਆਉਂਦਾ। ਜੇ ਰਾਤ ਨੂੰ ਕੋਈ ਚੂਹਾ ਘਰ ਚ ਆ ਜੇ ਤੇ ਭਾਂਡਾ ਤੜਕ ਕੇ ਡਿੱਗ ਪਵੇ, ਉਹਦੇ ਖੜਕੇ ਤੋਂ ਵੀ ਡਰ ਡਰ ਕੇ ਉੱਠਦੇ ਆ ਵੀ ਹਾਏ ਖਾਲਿਸਤਾਨ ਆ ਗਿਆ, ਹਾਏ ਦੇਸ਼ ਟੁੱਟ ਚੱਲੇ। ਇੱਕ ਪਾਸੇ ਦਾਅਵਾ ਕਰਦੇ ਆ ਵੀ ਸਾਰੇ ਸਿੱਖ ਜਗਤ ਦੇ ਵਿੱਚ, ਪੰਜਾਬ 'ਚ, ਭਾਰਤ 'ਚ ਕਿਤੇ ਕੋਈ ਖਾਲਿਸਤਾਨ ਦੀ ਲਹਿਰ ਨਹੀਂ। ਇਸ ਗੱਲ ਦੇ ਉੱਤੇ ਮੋਹਰ ਲਵਾਉਣ ਲਈ ਆਪਦੇ ਏਜੰਟਾਂ ਵੱਲੋਂ, ਜਿਨ੍ਹਾਂ ਦੇ ਪੱਗਾਂ ਵੀ ਬੜੀਆਂ ਸੋਹਣੀਆਂ ਬੰਨੀਆਂ ਹੁੰਦੀਆਂ, ਦਾੜੇ ਵੀ ਸਾਡੇ ਨਾਲੋਂ ਜ਼ਿਆਦਾ ਸੋਹਣੇ ਤੇਲ ਤੂਲ ਲਾ ਕੇ ਐ ਲਿਸ਼ਕਾਏ ਹੁੰਦੇ ਆ, ਤੇ ਟੀਨੋ ਪਾਲ ਦੇ ਕੇ ਚਿੱਟੇ ਕੁੜਤੇ ਪਜਾਮੇ ਐਨ ਵੱਟ ਕੱਢੇ ਪਏ ਹੁੰਦੇ। ਉਹ ਫਿਰ ਜਦੋਂ ਆ ਕੇ ਮੱਤਾਂ ਦਿੰਦੇ ਆ ਟੈਲੀਵਿਜ਼ਨ ਚੈਨਲਾਂ ਦੇ ਉੱਤੇ ਵੀ ਇਹੋ ਜਿਹੀ ਤਾਂ ਕੋਈ ਗੱਲ ਨਹੀਂ, ਨਾ ਤਾਂ ਸੰਤ ਭਿੰਡਰਾਂ ਵਾਲਿਆਂ ਨੇ ਖਾਲਿਸਤਾਨ ਦੀ ਗੱਲ ਕੀਤੀ ਸੀ, ਨਾ ਕਿਸੇ ਹੋਰ ਜਥੇਬੰਦੀ ਸੰਸਥਾ ਨੇ। ਇਹ ਸਿੱਖ ਕੌਮ ਦੀ ਮੰਗ ਹੈ ਹੀ ਨਹੀਂ। ਇਹ ਤਾਂ ਜੀ ਐਵੇਂ ਪਾਕਿਸਤਾਨ ਦੇ ਵਸਾਵੇ 'ਚ ਆ ਕੇ ਨਾ ਕੁਝ ਬੰਦਿਆਂ ਨੇ ਇਹ ਗੱਲ ਚਲਾਤੀ। ਅਸਲ ਵਿੱਚ ਸਿੱਖ ਤਾਂ ਭਾਰਤ ਵਿੱਚ ਰਹਿ ਕੇ ਬੜੀ ਮੌਜ ਨਾਲ ਛਿੱਤਰ ਖਾਣ ਨੂੰ ਤਿਆਰ ਨੇ ਤੇ ਜੁੱਤੀਆਂ ਖਾ ਰਹੇ ਨੇ, ਇਹਨਾਂ ਨੂੰ ਤਾਂ ਕੋਈ ਤਕਲੀਫ ਨਹੀਂ। ਸੋ ਇੱਕ ਪਾਸੇ ਤਾਂ ਇਸ ਤਰੀਕੇ ਦਾ ਨੈਰੇਟਿਵ ਸਿਰਜਣ ਦੇ ਲਈ ਬੜਾ ਰਿਪੋਰਟ ਖਰਚਿਆ ਜਾ ਰਿਹਾ, ਬੜਾ ਪੈਸਾ ਫੂਕਿਆ ਜਾ ਰਿਹਾ ਇਸ ਕੰਮ 'ਚ। ਦੂਜੇ ਪਾਸੇ ਹਾਏ ਕੰਧ ਉੱਤੇ ਖਾਲਿਸਤਾਨ ਲਿਖਤਾ, ਹਾਏ ਮੁਲਕ ਟੁੱਟ ਚੁੱਲਿਆ, ਹਾਏ ਫੜ ਲਓ। ਤੇ ਅੱਜ ਜਿਸ ਤਰੀਕੇ ਨਾਲ ਇਹ 3 ਨੌਜਵਾਨਾਂ ਦੇ ਗ੍ਰਿਫਤਾਰ ਹੋਣ ਦੀ ਖਬਰ ਨੂੰ ਮੀਡੀਆ ਦੇ ਵਿੱਚ ਜ਼ਾਹਿਰ ਕੀਤਾ ਗਿਆ, ਹਰੇਕ ਬੰਦਾ ਮਤਲਬ ਇਉਂ ਆ ਵੀ ਜਿਹੜਾ ਉਹ ਕਪਿਲ ਸ਼ਰਮਾ ਦਾ ਸ਼ੋਅ ਆ ਨਾ ਜੀ, ਉਹਨੂੰ ਇਹ ਫੇਲ ਕਰਾਉਣਗੇ ਬਸ। ਤੇ ਕੋਈ ਚੱਜ ਹੱਲ ਦੀ ਗੱਲ ਹੋਵੇ, ਕੋਈ ਵੱਡੀ ਛੋਟੀ ਘਟਨਾ ਵਾਪਰੀ ਹੋਵੇ, ਤੇ ਕੀ ਇਹਦੇ ਨਾਲ ਫਰਕ ਪੈਂਦਾ? ਇੱਕ ਪਾਸੇ ਇਸ ਮੁਲਕ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਆਬਾਦੀ ਆ ਹਿੰਦੂ, ਉਹਨਾਂ ਨੂੰ ਨਿੱਤ ਨਰਿੰਦਰ ਮੋਦੀ ਤੇ ਉਹਦੀ ਕੰਪਨੀ ਇਹ ਲਾਰਾ ਲਾਉਂਦੀ ਆ ਵੀ ਆਪਾਂ ਹਿੰਦੂ ਰਾਸ਼ਟਰ ਬਣਾਉਣਾ। ਤੇ ਜਦੋਂ ਵੀ ਇਸ ਮੁਲਕ ਦੇ ਲੋਕ, ਖਾਸ ਤੌਰ ਤੇ ਹਿੰਦੂ ਭਾਈਚਾਰੇ ਚੋਂ ਕੋਈ ਕਹਿੰਦਾ ਹੈ ਕਿ ਸਾਡੇ ਤਾਂ ਰੋਟੀ ਨਹੀਂ ਪੱਕਦੀ, ਸਾਨੂੰ ਨੌਕਰੀ ਚਾਹੀਦੀ ਆ, ਸਾਨੂੰ ਸਹੂਲਤ ਚਾਹੀਦੀ ਆ, ਮੈਡੀਕਲ ਦੇ ਵਿੱਚ ਸਹੂਲਤ ਚਾਹੀਦੀ ਆ, ਜਾਂ ਸਾਡੀਆਂ ਹੋਰ ਆ ਲੋੜਾਂ ਨੇ, ਉਦੋਂ ਹੀ ਫਿਰ ਫੜ ਕੇ ਉਹਦੀ ਬਾਂਹ ਬੜੇ ਪਿਆਰ ਜੇ ਨਾਲ ਕਹਿੰਦਾ ਹਿੰਦੂ ਖਤਰੇ ਵਿੱਚ ਆ, ਤੇ ਤੈਨੂੰ ਆਪਦੀ ਰੋਟੀ ਕੱਪੜੇ ਦੀ ਪਈ ਹੋਈ ਆ, ਉਹ ਦੇਖ ਦੁਸ਼ਮਣ ਚੜਿਆ ਆ ਰਿਹਾ, ਨਹੀਂ ਪਾਕਿਸਤਾਨ ਆ ਜਾਊਗਾ। ਇੱਕ ਐਨੀਮਲ ਫਾਰਮ ਨਾਂ ਦੀ ਕਿਤਾਬ ਆ, ਉਹਨੂੰ ਜੇ ਪੜ੍ਹੀਏ, ਆ ਹੁਣ ਤਾਂ ਪੰਜਾਬੀ 'ਚ ਵੀ ਕਿਸੇ ਨੇ ਅਰਥਾ ਕਰਤਾ ਉਹਦਾ, ਇੰਗਲਿਸ਼ ਵਿੱਚ ਆਈ ਸੀ ਐਨੀਮਲ ਫਾਰਮ। ਉਹ ਬਿਲਕੁਲ ਇਸ ਵੇਲੇ ਇਸ ਭਾਰਤ ਦੇ ਹਾਲਾਤ ਨੇ ਐਨੀਮਲ ਫਾਰਮਰ। ਉਸ ਨਾਵਲ ਦੇ ਵਿੱਚ ਜਿਵੇਂ ਜਿਹੜੇ ਉਹ ਬਣਾਏ ਹੋਏ ਨੇ 2 ਪਾਤਰ, ਉਹ ਜਿਵੇਂ ਗੱਲਾਂ ਕਰਦੇ ਆ ਵੀ ਨਹੀਂ ਫਿਰ ਉਹਨੇ ਫਲਾਣੇ ਨੇ ਆ ਜਾਣਾ, ਦੁਸ਼ਮਣ ਨੇ, ਉਹੀ ਇੱਥੇ ਆ ਡਰਾ ਕੇ ਤਰਾਹ ਕੱਢਿਆ ਪਿਆ ਲੋਕਾਂ ਦਾ, ਤੇ ਨਹੀਂ ਬੜਾ ਕੰਮ ਔਖਾ ਹੋ ਜਾਊਗਾ, ਖਾਲਿਸਤਾਨੀ ਆ ਜਾਣਗੇ, ਪਾਕਿਸਤਾਨ ਆ ਜਾਊਗਾ। ਹੱਦ ਹੋ ਗਈ। ਹਿੰਦੂਆਂ ਦੀ ਸਭ ਤੋਂ ਵੱਡੀ ਗਿਣਤੀ ਇਸ ਮੁਲਕ 'ਚ ਤੇ ਹਿੰਦੂ ਖਤਰੇ 'ਚ, ਤੇ ਇੱਕ ਪਾਸੇ ਸਿੱਖ ਕੌਮ ਆ ਜਿਹਦੇ ਕੋਲੇ ਘਰ ਨਹੀਂ, ਘਾਟ ਨਹੀਂ, ਕੋਈ ਕਿਲਾ ਨਹੀਂ, ਕੋਈ ਹੋਰ, ਪਰ 2 ਗੱਲਾਂ ਰੱਟੇ ਲਾਈਆਂ ਹੋਈਆਂ ਨੇ। ਇੱਕ ਤਾਂ ਇਹ ਕਿ ਇੱਕ ਤੱਕਿਆ ਸਹਾਰਾ ਬਸ ਤੇਰਾ, ਹੋਰ ਸਭ ਢਾਈਆਂ ਢੇਰੀਆਂ। ਦੂਜੀ ਗੱਲ ਹਰੇਕ ਸਿੱਖ ਨੇ ਆਪਦੇ ਦਿਲ ਦਿਮਾਗ ਵਿੱਚ ਵਸਾਈ ਹੋਈ ਆ, ਉਹ ਇਹ ਆ ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜੇ। ਇਸ ਤਰੀਕੇ ਨਾਲ ਖਾਲਸਾ ਪੰਥ ਪਿਛਲੇ 3 ਸਦੀਆਂ ਤੋਂ, ਜਦੋਂ ਤੋਂ ਬਾਬਾ ਬੰਦਾ ਸਿੰਘ ਬਹਾਦਰ ਵਾਲਾ ਦੌਰ ਸ਼ੁਰੂ ਹੁੰਦਾ, ਹੁਣ ਤੱਕ ਬੜੇ ਉਤਰਾਅ ਚੜਾਅ ਦੇਖੇ ਆ, ਪਰ ਕਦੇ ਆ ਪਿੱਟ ਪਟੂਆ ਜਾਂ ਨਹੀਂ ਕੀਤਾ ਵੀ ਹਾਏ ਮਾਰੇ ਗਏ, ਹਾਏ ਕੰਧ ਉੱਤੇ ਕੋਈ ਆਹ ਲਿਖ ਗਿਆ, ਹਾਏ ਫਲਾਨਾ ਆ ਗਿਆ। ਇੱਥੇ ਤਾਂ ਜੇ ਅਬਦਾਲੀ ਵਰਗੇ ਆਏ ਤਾਂ ਮਾਰ ਮਾਰ ਕੇ ਛੱਤਰ ਉਹਨਾਂ ਦਾ ਤਸੱਲੀ ਕਰਾਤੀ। ਜੇ ਨਾਦਰ ਸ਼ਾਹ ਆਇਆ ਉਹਦੀਆਂ ਚੀਕਾਂ ਪਵਾਈਆਂ, ਜੇ ਜ਼ਕਰੀਏ ਵਰਗੇ ਆਏ ਉਹਨਾਂ ਦੀਆਂ ਲੇਰਾਂ ਪਵਾਤੀਆਂ, ਤੇ ਫਿਰ ਕਿਤੇ ਲਖਪਤ ਰਾਏ ਨੇ ਪੰਗਾ ਲੈ ਲਿਆ ਵੀ ਮੇਰੇ ਭਰਾ ਨਾਲ ਬੜੀ ਮਾੜੀ ਕੀਤੀ ਆ, ਝੰਗਿਆੜਾ ਉਹਦੀਆਂ ਵੀ ਪਵਾਤੀਆਂ। ਸੋ ਸਿੱਖ ਤਾਂ ਇਸ ਤਰੀਕੇ ਨਾਲ ਹੀ
ਆਪਦੇ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਅੱਜ ਜਿਉਂਦੇ ਆ ਤੇ ਗਾਂਹ ਜਿਉਣਗੇ। ਪਰ ਜਿਹੜੇ ਆ ਸਾਡੇ ਭਰਾ ਬਣ ਕੇ ਬਹਿੰਦੇ ਆ ਹਿੰਦੂ, ਜਦੋਂ ਇਹ ਕਹਿੰਦੇ ਆ ਕਿ ਹਿੰਦੂ ਖਤਰੇ 'ਚ ਆ, ਮੁਲਕ ਦੀ ਕੰਧ ਉੱਤੇ ਕੁਝ ਲਿਖ ਗਿਆ ਤੇ ਟੁੱਟ ਜਾਣਾ, ਉਦੋਂ ਇਹਨਾਂ ਤੇ ਤਰਸ ਆਉਂਦਾ ਵੀ ਕਿਤੇ ਉਵੇਂ ਦੌਰਾ ਦੂਰਾ ਪੈ ਕੇ ਨਾ ਚੜ੍ਹਾਈ ਕਰ ਜਾਣ। ਤੇ ਇਸ ਕਰਕੇ ਜਿਉਂਦੇ ਵੱਸਦੇ ਰਹਿਣ, ਚੀਕਾਂ ਚੁੱਕਾਂ ਜਿਹੀਆਂ ਤਾਂ ਮਾਰਦੇ ਰਹਿਣ, ਪਰ ਆ ਜਿਹੜਾ ਕੰਮ ਜਿਸ ਤਰੀਕੇ ਨਾਲ ਇਹ ਦਹਿਲੇ ਜਿਹੇ ਰਹਿੰਦੇ ਆ, ਜਿਵੇਂ ਟੀਵੀ ਇਹਨਾਂ ਨੂੰ ਡਰਾਈ ਰੱਖਦਾ, ਇਹ ਸ਼ੋਸ਼ੇਬਾਜ਼ੀਆਂ ਜੀਆਂ, ਇਹ ਬੜਾ ਅਜੀਬ ਜਿਹਾ ਲੱਗਦਾ। ਖੈਰ, ਇਹਨਾਂ ਨੇ ਇਸ ਮੌਕੇ ਸਾਰੇ ਭਾਰਤ ਵਿੱਚ ਬੜਾ ਰੌਲਾ ਪਾ ਕੇ ਵੀ ਲਓ ਜੀ ਅਸੀਂ ਰਾਮ ਮੰਦਿਰ ਬਣਾਤਾ। बड़ा भगवे ब्रिगेड ने रौला पाया कि जो राम को लाए हैं हम उनको लेकर आएंगे। ਉਹਦਾ ਭਾਵ ਸੀ ਭਈ ਜਿਨ੍ਹਾਂ ਨੇ ਰਾਮ ਮੰਦਿਰ ਬਣਾਇਆ ਮੋਦੀ ਹੁਣਾਂ ਨੇ, ਅਸੀਂ ਉਹਨਾਂ ਨੂੰ ਸੱਤਾ ਤੇ ਲੈ ਕੇ ਆਵਾਂਗੇ, ਆਏਗਾ ਤਾਂ ਮੋਦੀ ਹੀ। ਪਰ ਮੁਲਕ ਦੇ ਲੋਕਾਂ ਨੂੰ ਇਹ ਲੱਗਿਆ, ਖਾਸ ਤੌਰ ਦੇ ਉੱਤੇ ਸਾਰੀਆਂ ਘੱਟ ਗਿਣਤੀਆਂ ਨੂੰ ਇਹ ਜਾਪ ਰਿਹਾ ਕਿ ਇਹ ਆਖਰੀ ਇਲੈਕਸ਼ਨ ਹੋ ਸਕਦੀ ਆ, ਇਸ ਤੋਂ ਬਾਅਦ ਵਿੱਚ ਹੋ ਸਕਦਾ ਸੰਵਿਧਾਨ ਵਿੱਚ ਸੋਧ ਕਰਕੇ, ਕਿਉਂਕਿ ਪਹਿਲਾਂ ਵਾਲੇ ਸਾਰੇ ਕਾਨੂੰਨਾਂ ਦਾ ਤਾਂ ਆਹ ਵੱਢੀ ਜਾ ਰਹੇ ਨੇ, ਹੋਰ ਖਤਰਨਾਕ ਕਾਨੂੰਨ ਜੂਏ ਪੀਏ ਵਰਗੇ ਬਣਾਈ ਜਾ ਰਹੇ ਨੇ। ਉੱਪਰੋਂ ਇਹ ਕੰਮ ਚੱਲ ਪਿਆ ਵੀ ਨਵੀਂ ਪਾਰਲੀਮੈਂਟ ਤਾਂ ਬਣਾ ਲਈ ਆ, ਹੁਣ ਸੰਵਿਧਾਨ ਵੀ ਆਪਾਂ ਨਵਾਂ ਲਿਖਣਾ। तो लोग डरे पे ने भी किते ये ना होवे भी हिंदू राष्ट्र का ऐलान करके कोई स्यापा खड़ा कर देन। हुण तां हिंदू भी डरदे, क्यों डरदे आ? क्योंकि बीते दौर विच जदों जदों हिंदुआं कोले तानाशाह वाली राज शक्ति आई है, जदों इन्हां कोले राज भाग आया, उदों उदों हिंदुआं दे विचों ही कोई ना कोई अक्या होया, दुखी होया, दूजे धैर कोले गया ते उन्होंने जाके दसिया कि इधर दी ये कमजोर ने तो इत्थे हमला कर। इत्थे एक किताब तुरी फिरदी है, उहदे विच यही सारा ब्यौरा लिखिया होया कि बीते इतिहास दे विच जदों जदों भी भारत उत्ते हिंदुआं उत्ते हमले होए ने, वो हमला करन कराउण दे पिछे किसी दी इन्हां दे आपदे दी ही चुगली सी। ਉਹਨੇ ਜਾ ਕੇ ਉੱਥੇ ਪੰਪ ਮਾਰਿਆ ਵੀ ਚੱਕ ਦਿਓ ਫੱਟੇ ਅਸੀਂ ਤੁਹਾਡੇ ਨਾਲ। ਸੋ ਇਸ ਤਰੀਕੇ ਨਾਲ ਜੇਕਰ ਹੁਣ ਇਹ ਹਿੰਦੂ ਰਾਸ਼ਟਰ ਵਾਲੇ ਰਾਹ ਤੁਰ ਪਏ ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹਨਾਂ ਦੀ ਇਹ ਆ ਵੀ ਇਹਨਾਂ ਨੂੰ ਉਸ ਮੌਕੇ ਦੇਸ਼ ਭਗਤੀ ਚੜ੍ਹਨੀ ਹੈ। ਦੇਸ਼ ਭਗਤੀ ਦੇ ਵਿੱਚ ਇਹਨਾਂ ਨੇ ਜ਼ੁਲਮ ਕਰਨਾ, ਤੇ ਜਿਹੜਾ ਜ਼ੁਲਮ ਕਰਦਾ ਹੈ ਬੰਦਾ ਉਹ ਫਿਰ ਕਦੇ ਨਾ ਕਦੇ ਕਿਸੇ ਨਾ ਕਿਸੇ ਤਰ੍ਹਾਂ ਇੰਨਾ ਕੁ ਜ਼ਰੂਰ ਦੁਖੀ ਕਰ ਲੈਂਦਾ ਵੀ ਜਿਹੜਾ ਵਿਕਟਮ ਆ, ਪੀੜਤ ਆ, ਉਹ ਫਿਰ ਜਦੋਂ ਦੇਖਦਾ ਵੀ ਹੁਣ ਕੁਝ ਹੋਰ ਤਾਂ ਰਾਹ ਬਚਿਆ ਨਹੀਂ, ਫਿਰ ਉਹਦੇ ਕੋਲੇ ਇੱਕੋ ਹੀ ਹੁੰਦਾ ਨਾ, ਕਹਿੰਦੇ ਆ ਦੁਸ਼ਮਣ ਨੂੰ, ਵਿਰੋਧੀ ਨੂੰ ਇੰਨਾ ਤੰਗ ਨਾ ਕਰੋ ਵੀ ਉਹ ਆਪਦੇ ਹੰਝੂਆਂ ਦਾ ਬਦਲਾ ਤੁਹਾਡੇ ਖੂਨ ਨਾਲ ਲਵੇ। ਪਰ ਇਹਨਾਂ ਨੂੰ ਇਹੀ ਆ ਵੀ ਹੁਣ ਅੜਕੇ ਆਏ ਹੋਏ ਆ, ਹੁਣ ਇਹਨਾਂ ਨੂੰ ਰਗੜੋ। ਸੋ ਭਾਰਤ ਦੇ ਵਿੱਚ ਇਸ ਸੰਵਿਧਾਨ ਦੇ ਅਧੀਨ ਜੋ ਮੁਸਲਮਾਨਾਂ ਨਾਲ ਵਾਪਰਿਆ, ਜਿਵੇਂ ਸਿੱਖਾਂ ਦਾ ਕਤਲੇਆਮ ਹੋਇਆ, ਜਿਵੇਂ ਦਲਿਤਾਂ ਦਾ ਹੋਇਆ, ਜਿਵੇਂ ਈਸਾਈਆਂ ਦਾ ਹੋਇਆ, ਇਹ ਸਾਰਾ ਕੁਝ ਇਸ ਤੋਂ ਪਹਿਲਾਂ ਹੀ ਉੱਥੇ ਇੱਕ ਗੱਲ ਪਹੁੰਚੀ ਹੋਈ ਆ ਜਿੱਥੇ ਭੜਾਕਾ ਪੈਂਦਾ ਹੁੰਦਾ। ਸੋ ਜੇਕਰ ਹਿੰਦੂ ਰਾਸ਼ਟਰ ਦਾ ਐਲਾਨ ਕਰਨ ਤੋਂ ਬਾਅਦ ਚ ਇਸ ਮੁਲਕ ਦੇ ਵਿੱਚ ਕੋਈ ਅੰਦਰੂਨੀ ਖਾਨਾ ਜੰਗੀ ਛਿੜਦੀ ਹੈ, ਕੋਈ ਵੱਢ ਟੁੱਕ ਹੁੰਦੀ ਆ, ਤਾਂ ਇਹ ਕੋਈ ਅਲੋਕਾਰ ਗੱਲ ਨਹੀਂ ਹੋਊਗੀ। ਜਿਹੜੇ ਵਿਜ਼ਨਰੀ ਲੋਕ ਨੇ, ਸਿਆਣੇ ਲੋਕ ਨੇ ਇਸ ਮੁਲਕ ਦੇ, ਉਹ ਸਾਰੇ ਇਸੇ ਗੱਲੋਂ ਦੁਖੀ ਹੋ ਕੇ ਕਿ ਇਸ ਵਾਰ ਮੋਦੀ ਜਿਹੜਾ ਸੱਤਾ ਤੋਂ ਪਰਾਂ ਰੱਖਣਾ ਬੜਾ ਜ਼ਰੂਰੀ ਹੈ। ਹੁਣ ਟੀਵੀ ਚੈਨਲਾਂ ਦੇ ਉੱਤੇ ਇੱਥੇ ਅਕਸਰ ਇਹੀ ਗੱਲ ਚੱਲਦੀ ਆ ਕਿ ਭਗਵੇਂ ਬ੍ਰਿਗੇਡ ਨੂੰ ਸੱਤਾ ਦੇ ਕੇ ਆਪਾਂ ਬੜੀ ਗਲਤੀ ਕਰ ਬੈਠੇ ਆ ਤੇ ਹੁਣ ਇਹਨਾਂ ਨੂੰ ਇੱਕ ਵਾਰੀ ਪਾਸੇ ਜ਼ਰੂਰ ਕਰੋ। ਪਰ ਮੈਂ ਆਪਦੀ ਕੌਮ ਨੂੰ ਬੇਨਤੀ ਇਹ ਕਰਨੀ ਚਾਹੁੰਦਾ ਵੀ ਜਿਹੜੇ ਦੂਜੇ ਆਉਣਗੇ, ਆਪਣੇ ਤਾਂ ਉਹਨਾਂ ਨੇ ਵੀ ਬੜੇ ਚਪੱਤ ਕੀਤੇ ਆ। 1947 ਤੋਂ ਜਿੰਨੀ ਬੁਰੀ ਆਪਣੇ ਨਾਲ ਕਾਂਗਰਸ ਨੇ ਕੀਤੀ ਹੈ ਉਹ ਆਪਾਂ ਕਦੇ ਭੁੱਲ ਨਹੀਂ ਸਕਦੇ। ਕਾਂਗਰਸ ਨੇ ਹੀ ਸਾਡੇ ਧਾਰਮਿਕ ਅਸਥਾਨਾਂ ਦੇ ਉੱਤੇ ਔਰ ਸਾਡੀ ਕੌਮ ਦੀ ਨਸਲਕੁਸ਼ੀ ਕਰਨ ਵਾਸਤੇ ਜੋ ਕੁਝ ਕੀਤਾ ਉਹ ਕੋਈ ਲੁਕੀ ਛਿਪੀ ਗੱਲ ਨਹੀਂ। ਸਾਡੇ ਉੱਤੇ ਭਾਜਪਾ ਨੇ ਵੀ ਕੋਈ ਕਸਰ ਨਹੀਂ ਛੱਡੀ,
ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਜੋ ਕੁਝ ਕੀਤਾ ਉਹ ਵੀ ਸਾਹਮਣੇ ਆ, ਤੇ ਸੱਤਾ ਇਸ ਮੁਲਕ ਦੇ ਵਿੱਚ ਹੋਰ ਕਿਸੇ ਕੋਲੇ ਆ ਗਈ, ਉਹਨਾਂ ਨੇ ਵੀ ਖੈਰ ਕਰਨੀ। ਸੋ ਸਾਡਾ ਤਾਂ ਆਜ਼ਾਦ ਖਾਲਸਾ ਰਾਜ ਖਾਲਿਸਤਾਨ ਵਿੱਚ ਹੀ ਗੁਜ਼ਾਰਾ ਹੋਣਾ। ਹੁਣ ਕਈ ਕਹਿ ਦਿੰਦੇ ਆ ਜੀ ਬੜਾ ਔਖਾ ਕੰਮ ਭਾਈ, ਰਾਜ ਗੱਦੀਆਂ ਲੈਣੀਆਂ, ਆਜ਼ਾਦੀ ਲੈਣੀ ਕੋਈ ਸੌਖਾ ਕੰਮ ਨਹੀਂ। ਇਹ ਪੀਜ਼ਾ ਬਰਗਰ ਨਹੀਂ ਵੀ ਜਿਹੜਾ ਆਰਡਰ ਦਿੱਤਾ ਤੇ ਉਤੋਂ ਡਿਲੀਵਰੀ ਲੈ ਆਂਦੀ ਤੇ ਘਰੇ ਆ ਕੇ ਜਵਾਕਾਂ ਨਾਲ ਬਹਿ ਕੇ ਖਾ ਲਿਆ ਟੇਬਲ ਤੇ ਡਸਟਬਿਨ ਸਿੱਟਦਾ ਡੱਬਾ ਜੇ। ਮੁਲਕਾਂ ਦਾ ਬਣਨਾ ਇੱਕ ਬਹੁਤ ਵੱਡਾ ਇਤਿਹਾਸ ਹੁੰਦਾ, ਔਰ ਉਸ ਇਤਿਹਾਸਕ ਘਟਨਾਕ੍ਰਮ ਦੇ ਆਲੇ ਦੁਆਲੇ ਬਹੁਤ ਕੁਝ ਹੁੰਦਾ। ਸੋ ਜਿੰਨਾ ਇਸ ਮੁਲਕ ਦੇ ਵਿੱਚ ਸਿੱਖ ਤੇ ਹੋਰ ਲੋਕਾਂ ਦੇ ਉੱਤੇ ਜ਼ਬਰ ਜ਼ੁਲਮ ਹੋ ਰਿਹਾ, ਉਹ ਜਦੋਂ ਹੱਦਾਂ ਬੰਨੇ ਟੱਪ ਰਿਹਾ ਤਾਂ ਦਿਨੋਂ ਦਿਨ ਹੁਣ ਤਾਂ ਜਿਹੜੀ ਆਪਾਂ ਕੱਲ ਗੱਲ ਕਰਦੇ ਸੀ ਉਹ ਕੇ.ਸੀ. ਸਿੰਘ, ਭਾਰਤ ਦਾ ਸਾਬਕਾ ਕੋਈ ਰਾਜਦੂਤ ਕਈ ਮੁਲਕਾਂ 'ਚ ਕਹਿੰਦੇ ਰਿਹਾ, ਪਿੱਛੇ ਜੇ ਇੱਕ ਪ੍ਰੋਗਰਾਮ ਦੇ ਵਿੱਚ ਸਿੱਖ ਉਹਨੂੰ ਘੇਰੀ ਖੜੇ ਸੀਗੇ ਵੀ ਤੂੰ ਫਲਾਣੇ ਦੀ ਸਿਫਤ ਕਿਉਂ ਕੀਤੀ ਆ, ਤੇ ਉਸ ਕੇ.ਸੀ. ਸਿੰਘ ਦੀ ਇੰਟਰਵਿਊ ਦੀ ਮੈਂ ਕੱਲ ਗੱਲ ਦੱਸਦਾ ਸੀ ਵੀ ਉਹਨੇ ਖਾਲਿਸਤਾਨ ਦੇ ਉੱਤੇ ਕੋਈ ਕਿਤਾਬ ਲਿਖਣੀ। ਉਹਨੇ ਵੀ ਆਪਦੀ ਕਿਤਾਬ ਦੇ ਬਾਰੇ ਗੱਲ ਕਰਦਿਆਂ ਇਹ ਗੱਲ ਆਖੀ ਵੀ ਆ ਜਿਹੜੇ ਹੁਣ ਕਹਿੰਦੇ ਆ ਬਈ ਜੀ ਬਾਹਰਲੇ ਮੁਲਕਾਂ ਦੇ ਵਿੱਚ ਬੈਠ ਕੇ ਪੰਜਾਬ ਦੇ ਸਿੱਖਾਂ ਦੇ ਮਸਲਿਆਂ ਬਾਰੇ ਕਿਉਂ ਬੋਲਦੇ ਆ। ਕਹਿੰਦਾ ਵੀ ਜਦੋਂ ਅੰਗਰੇਜ਼ਾਂ ਦੇ ਵੇਲੇ ਗੋਰਿਆਂ ਦੇ ਖਿਲਾਫ ਗਦਰੀ ਬਾਬੇ ਆਏ ਸੀ, ਉਹ ਵੀ ਤਾਂ ਉਹਨਾਂ ਮੁਲਕਾਂ ਚੋਂ ਆਏ ਸੀ। ਫਿਰ ਉਹਨੇ ਇਹ ਵੀ ਗੱਲ ਕਹੀ ਵੀ ਖਾਲਿਸਤਾਨ ਜਿਹੜਾ ਹੈ ਉਹਨੂੰ ਬਲ ਤਾਂ ਹਿੰਦੂ ਰਾਸ਼ਟਰ ਵਾਲੀ ਗੱਲ ਤੋਂ ਮਿਲਦਾ। ਇਹ ਗੱਲ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਵੀ ਹਿੰਦੂ ਰਾਸ਼ਟਰ ਦੀ ਗੱਲ ਜਿੰਨੀ ਜ਼ਿਆਦਾ ਵਧੂ ਫੈਲੂਗੀ ਉਨੀ ਸਿੱਖ ਰਾਸ਼ਟਰ ਦੀ, ਖਾਲਿਸਤਾਨ ਦੀ ਗੱਲ ਪ੍ਰਵਾਨ ਚੜੂ। ਹੁਣ ਇੱਕ ਪਾਸੇ ਇਸ ਮੁਲਕ ਦੇ ਹਾਕਮ ਜਾਂ ਇਸ ਮੁਲਕ ਦੇ ਸੰਵਿਧਾਨ ਦੇ ਰਾਹੀਂ ਇਹ ਮੱਤਾਂ ਦਿੱਤੀਆਂ ਜਾਂਦੀਆਂ ਰਹੀਆਂ ਨੇ ਕਿ ਰਾਜਨੀਤੀ ਆਪਦੀ ਥਾਂ ਤੇ ਆ ਤੇ ਧਰਮ ਵੱਖਰਾ ਵਾ, ਆਪਾਂ ਦਾ ਧਰਮ ਨਿਰਪੱਖ ਸੈਕੂਲਰ ਰਾਜ ਦੇ ਵਿੱਚ। ਬੀਜੇਪੀ ਵਾਲੇ ਕਹਿੰਦੇ ਆ ਜੀ ਇਹ ਅੱਖਰ ਆਪਾਂ ਰੱਖਣਾ ਹੀ ਨਹੀਂ, ਇਹਨੂੰ ਕੱਢੋ, ਪਤਾ ਨਹੀਂ ਕੱਢਦਾ, ਇਹੋ ਜਿਹੀ ਚਰਚਾ ਇਹਦੀ ਚੱਲਦੀ ਰਹਿੰਦੀ ਹੈ। ਪਰ ਜੇਕਰ ਭਾਰਤੀ ਸੰਵਿਧਾਨ, ਕਾਨੂੰਨ ਅਤੇ ਸਾਰਾ ਨਿਜ਼ਾਮ ਹਿੰਦੂ ਰਾਸ਼ਟਰ ਦੀ ਗੱਲ ਵਾਲੇ ਪਾਸੇ ਨੂੰ ਵੱਧਦਾ ਹੈ ਤਾਂ ਸਿੱਖ ਰਾਸ਼ਟਰ ਦੀ ਗੱਲ ਕਰਾਉਣ ਦੇ ਉੱਤੇ ਵੀ ਫਿਰ ਕੋਈ ਰੋਕ ਟੋਕ ਨਹੀਂ। ਪੈਸੇ ਦਾ ਪਹਿਲਾਂ ਵੀ ਇਹਨਾਂ ਕੋਲ ਪੁੱਛ ਕੇ ਕਰਦੇ ਆ, ਪਹਿਲਾਂ ਵੀ ਜਿਨ੍ਹਾਂ ਨੇ ਖਾਲਿਸਤਾਨ ਦੇ ਝੰਡੇ ਚੱਕੇ ਹੋਏ ਨੇ ਇਹਨਾਂ ਨੂੰ ਪੁੱਛ ਕੇ ਥੋੜੀ ਚੱਕੇ ਆ। ਆਜ਼ਾਦੀ ਜਿਨ੍ਹਾਂ ਨੇ ਲੈਣੀ ਹੁੰਦੀ ਹੈ ਉਹ ਜਦੋਂ ਇੱਕ ਵਾਰੀ ਨਿਸ਼ਚਾ ਕਰ ਲੈਂਦੇ ਆ ਫਿਰ ਮੰਜ਼ਿਲ ਤੇ ਪਹੁੰਚ ਕੇ ਹੀ ਸਾਹ ਲੈਂਦੇ ਹੁੰਦੇ। ਜਿਵੇਂ ਸਾਡੇ ਇੱਕ ਭਾਈ ਸਰਜੀਤ ਸਿੰਘ ਪੈਂਟਾ ਛੱਜਲਵੱਡੀ ਵਾਲੇ, ਉਹਨਾਂ ਦੇ ਪਰਿਵਾਰ 'ਚ ਕਿਸੇ ਬਜ਼ੁਰਗ ਕੋਲੇ ਕੋਈ ਸੁਨੇਹਾ ਗਿਆ, ਉਹਦੇ ਟੱਬਰ ਦੇ ਕਾਫੀ ਜੀਆਂ ਦਾ ਨੁਕਸਾਨ, ਜਾਂ ਕਹੀਏ ਕਿ ਸੇਵਾ ਇਸ ਪਰਿਵਾਰ ਦੀ ਬੜੀ ਹੈ, ਨੁਕਸਾਨ ਤਾਂ ਚਲੋ ਮਾੜਾ ਅੱਖਰ। ਉਹਨੇ ਉਸੇ ਟਾਈਮ ਬਜ਼ੁਰਗ ਨੇ ਕਿਹਾ ਕਾਕਾ ਜਾਂ ਤਾਂ ਸਾਡੇ ਬੰਦੇ, ਸਾਡੇ ਘਰ ਦੇ ਮੁੰਡੇ ਸ਼ਹੀਦ ਹੋ ਕੇ ਦੇਹ ਘਰੇ ਆਉਂਦੀ ਹੁੰਦੀ ਹੈ ਤੇ ਜਾਂ ਫਿਰ ਜਿੱਤ ਕੇ ਆਉਂਦੇ ਹੁੰਦੇ ਨੇ। ਆ ਜਿਹੜੇ ਤੂੰ ਖਬਰ ਸੁਣਾਉਣਾ ਵੀ ਫੜ ਲਿਆ ਐ ਹੋ ਗਿਆ ਇਹ ਜਿਹੀਆਂ ਗੱਲਾਂ ਸਾਡੇ ਘਰ 'ਚ ਨਹੀਂ ਚੱਲਦੀਆਂ। ਸੋ ਸਾਡੀ ਕੌਮ ਜਿਹੜੀ ਹੈ ਉਹਨੂੰ ਇਹ ਸੱਚੇ ਪਾਤਸ਼ਾਹ ਵੱਲੋਂ ਬਖਸ਼ਿਸ਼ ਹੈ ਕਿ ਅਸੀਂ ਆਪਦਾ ਸਿਰ ਜਿਹੜਾ ਹੈ ਉਹਨੂੰ ਸੀਸ ਮੰਨਦੇ ਆ, ਤੇ ਸੀਸ ਤਲੀ ਤੇ ਧਰ ਕੇ ਬਾਬਾ ਦੀਪ ਸਿੰਘ ਵੇਲੇ ਤੋਂ ਜੋ ਸਾਡੀ ਰਵਾਇਤ ਚੱਲੀ ਆਉਂਦੀ ਹੈ ਕਿ ਧਰਮ ਹੇਤ ਸੀਸ ਵਾਰਨੇ, ਪੰਥ ਦੀ ਚੜ੍ਹਦੀ ਕਲਾ ਲਈ ਕੁਰਬਾਨੀ ਕਰਨੀ। ਹੁਣ ਜਿਵੇਂ ਇਸ ਮੁਲਕ ਦੇ ਹਾਕਮਾਂ ਨੇ ਸਾਡਾ ਬਹੁਤ ਭਾਰੀ ਨੁਕਸਾਨ ਕੀਤਾ, ਕਤਲੇਆਮ ਕੀਤਾ, ਇਹਨਾਂ ਨੇ ਮਿਥ ਲਿਆ ਕਿ ਪੰਜਾਬ ਦੀ ਧਰਤੀ ਤੋਂ ਇਹਦਾ ਬੀਜ ਨਾਸ਼ ਕਰ ਦੇਣਾ। ਕੁੱਲ ਨਾਸ਼ ਕਰ ਦਿਆਂਗੇ, ਕਿਸੇ ਸਿੱਖ ਨੂੰ ਇੱਥੇ ਰੋਟੀ ਨਹੀਂ ਲੱਭੂਗੀ। ਸੰਤ ਭਿੰਡਰਾਂ ਵਾਲੇ ਵੀ ਕਹਿੰਦੇ ਸੀ ਇਹ ਘਸਿਆਰਾ ਬਣਾ ਕੇ ਮਾਰਨਾ ਚਾਹੁੰਦੇ। ਬਹੁਤ ਕੁਛ ਕੀਤਾ। ਅੱਜ ਆਪਣੇ ਸਾਹਮਣੇ ਆ ਕਿ ਕਿਵੇਂ ਪੰਜਾਬ ਦੀ ਧਰਤੀ ਤੇ ਹਿੰਦੀ ਬੋਲਣ ਵਾਲਿਆਂ ਦਾ ਬੋਲਬਾਲਾ ਹੋਇਆ, ਕਿਵੇਂ ਲਾਲਿਆਂ ਨੇ ਦੁਕਾਨਾਂ ਉੱਤੇ ਪੰਜਾਬੀ ਬੋਲਣ ਵਾਲੇ ਪੰਜਾਬੀ ਪੇਂਡੂ ਨੌਜਵਾਨ, ਅੱਗੇ ਆਮ ਹੁੰਦੇ ਸੀ ਕੁੜਤਾ ਪਜਾਮਾ ਜਾਂ ਪਰਨਾ ਬੰਨਿਆ ਹੁੰਦਾ, ਦੁਕਾਨ ਤੇ ਮੁੰਡੇ ਕੰਮ ਕਰਦੇ, ਉਹ ਸਾਰਿਆਂ ਨੂੰ ਕੰਮ ਤੇ ਰੱਖਣਾ ਹਟਾ। ਦੇਖੋ ਇੱਕ ਪਾਸੇ ਹਿੰਦੂਆਂ ਦੀ ਸ਼ਿਵ ਸੈਨਾ ਬੰਬੇ, ਗੁਜਰਾਤ, ਮਹਾਰਾਸ਼ਟਰ ਵਾਲੇ ਪਾਸੇ ਕਹਿੰਦੇ ਆ ਮਰਾਠੀ ਬੋਲਣੀ ਪਊਗੀ ਤੇ ਸਾਰਿਆਂ ਨੂੰ ਇੱਥੇ ਪੰਜਾਬੀ, ਗੁਜਰਾਤੀ, ਮਰਾਠੀ ਬੋਲਣ ਵਾਲੇ ਬੰਦੇ ਮਹਾਰਾਸ਼ਟਰ ਦੇ ਵਿੱਚ, ਬੰਬੇ 'ਚ ਦੁਕਾਨਾਂ ਤੇ ਰੱਖਣੇ ਪੈਣਗੇ। ਆ ਪੰਜਾਬ ਦਾ ਹਿੰਦੂ ਪੁੱਠੇ ਪਾਸੇ ਤੁਰਿਆ ਹੋਇਆ ਕਹਿੰਦਾ ਅਸੀਂ ਇੱਥੇ ਪੰਜਾਬੀ ਬੋਲਣ ਵਾਲਾ ਦੁਕਾਨ ਤੇ ਨਹੀਂ ਰੱਖਣਾ।
ਸੋ ਪੰਜਾਬ ਦੇ ਵਿੱਚ ਰੁਜ਼ਗਾਰ ਦੇ ਸਾਰੇ ਸਾਧਨ ਜਿਹੜੇ ਸਰੋਤ ਨੇ ਉਹ ਪੰਜਾਬੀਆਂ ਦੇ ਕੋਲੋਂ, ਸਿੱਖਾਂ ਕੋਲੋਂ ਖੋਹਣ ਦਾ ਕੰਮ। ਖੇਤੀ ਨੂੰ ਕਹਿੰਦੇ ਇੰਨੀ ਪੁੱਠੇ ਰਾਹ ਤੋਰ ਦਿਓ, ਖੇਤੀ ਬਿਲਕੁਲ ਆ ਕਿਸਾਨ ਸੰਘਰਸ਼ ਵੇਲੇ ਆਪਾਂ ਸਾਰਾ ਸੁਣਿਆ ਹੀ ਆ ਵੀ ਕੀ ਕੁਝ ਚੱਲਦਾ। ਪੰਜਾਬ ਨੂੰ ਬੰਜਰ ਬਣਾਉਣ ਲਈ ਕਿਵੇਂ ਭਾਖੜਾ, ਬਿਆਸ ਮੈਨੇਜਮੈਂਟ ਬੋਰਡ ਉਹਦੇ ਰਾਹੀਂ ਕਿਵੇਂ ਪੰਜਾਬ ਦਾ ਪਾਣੀ ਲੁੱਟ ਰਹੇ ਨੇ। ਉਹ ਸਾਰਾ ਕੁਝ ਆਪਾਂ ਨਿੱਤ ਜਦੋਂ ਚਰਚਾ ਕਰਦੇ ਹਾਂ, ਕਹਿਣ ਤੋਂ ਭਾਵ ਇਹ ਕਿ ਪੰਜਾਬ ਦੀ ਧਰਤੀ ਤੋਂ ਸਿੱਖੀ ਅਤੇ ਸਿੱਖਾਂ ਦਾ ਕਤਲੇਆਮ ਕਰਕੇ ਜਾਂ ਇੱਥੇ ਆਰਥਿਕ ਤੌਰ ਦੇ ਉੱਤੇ, ਸਮਾਜਿਕ ਤੌਰ ਤੇ, ਸੱਭਿਆਚਾਰਕ ਤੌਰ ਤੇ, ਹਰ ਤੌਰ ਦੇ ਉੱਤੇ ਇਹੋ ਜਿਹਾ ਮਾਹੌਲ ਸਿਰਜ ਕੇ ਕਿ ਸਿੱਖ ਇੱਥੋਂ ਭੱਜ ਜਾਣ, ਮਰ ਜਾਣ, ਖੱਪ ਜਾਣ, ਜਾਂ ਫਿਰ ਉਹ ਗੁਲਾਮੀ ਸਵੀਕਾਰ ਕਰ ਲੈਣ, ਅਧੀਨਗੀ ਮੰਨ ਲੈਣ। ਇਹਨਾਂ ਨੇ ਤਾਂ ਇੰਨਾ ਭਾਰੀ ਇੱਥੇ ਤਸ਼ੱਦਦ ਕੀਤਾ ਕਿ ਸਾਡੇ ਬਹੁਤ ਸਾਰੇ ਭੈਣ ਭਰਾ ਬਾਹਰਲੇ ਮੁਲਕਾਂ ਨੂੰ ਨਿਕਲ ਗਏ, ਜਾ ਕੇ ਉੱਥੇ ਚਿੱਠੀ ਚੀਰਾ ਕਰਕੇ ਸਿਆਸੀ ਪਨਾਹ ਲੈ ਲਈ। ਪਨਾਹਾਂ ਲੈ ਕੇ ਉੱਥੇ ਰਹਿ ਕੇ ਰੋਟੀ ਪਾਣੀ ਇੰਤਜ਼ਾਮ ਕਰਕੇ ਸਾਡੇ ਭਾਈਚਾਰੇ ਨੇ ਨਾਲੇ ਤਾਂ ਆਪਦੀ ਬੋਲੀ, ਧਰਮ ਅਤੇ ਸੱਭਿਆਚਾਰ ਨੂੰ ਉੱਥੇ ਉਹਨਾਂ ਮੁਲਕਾਂ 'ਚ ਜਾ ਕੇ ਸੁਰੱਖਿਅਤ ਕੀਤਾ, ਨਾਲੇ ਉਹਨਾਂ ਮੁਲਕਾਂ ਦੇ ਵਿੱਚ ਜਾ ਕੇ ਉੱਥੋਂ ਦੀ ਐਸਟੈਬਲਿਸ਼ਮੈਂਟ ਨੂੰ, ਹਾਕਮਾਂ ਨੂੰ ਦੱਸਿਆ, ਸਿਸਟਮ ਨੂੰ ਦੱਸਿਆ ਕਿ ਸਾਡੇ ਮਨੁੱਖੀ ਹੱਕਾਂ ਦਾ ਕਿਵੇਂ ਘਾਣ ਹੋ ਰਿਹਾ। ਉਹਨਾਂ ਮੁਲਕਾਂ ਦੇ ਲੋਕਾਂ ਨੂੰ ਦੱਸਿਆ ਕਿ ਅਸੀਂ ਆਹ ਧਰਮ ਆ, ਆਹ ਸਾਡਾ ਅਖਲਾਕ ਆ, ਔਰ ਉਹਨਾਂ ਸਾਰੇ ਮੁਲਕਾਂ ਨੇ ਸਿੱਖਾਂ ਦੀ ਸਿੱਖੀ ਦੀ ਕਦਰ ਕੀਤੀ। ਉੱਥੇ ਨਿਯਮ ਬਣਾਏ, ਕਾਨੂੰਨ ਬਣਾਏ ਕਿ ਇਹਨਾਂ ਦੀ ਬੋਲੀ, ਇਹਨਾਂ ਦਾ ਧਰਮ, ਇਹਨਾਂ ਦੀ ਸਿਵਲਾਈਜੇਸ਼ਨ ਜਿਹੜੀ ਸਿੱਖ ਸੱਭਿਆਚਾਰ ਬਹੁਤ ਗੁੱਡ ਨੇ, ਵਧੀਆ ਨੇ, ਇਹਨਾਂ ਦਾ ਪੂਰਾ ਸਤਿਕਾਰ ਹੋ। ਤੋ ਸਿੱਖਾਂ ਦਾ ਸਾਰੇ ਸੰਸਾਰ ਦੇ ਵਿੱਚ ਜਿਹੜਾ ਪ੍ਰਭਾਵ ਵੱਧ ਰਿਹਾ, ਜੋ ਪ੍ਰਚੰਡ ਹੋ ਰਿਹਾ ਸਿੱਖਾਂ ਦਾ ਕਿਰਦਾਰ, ਜੋ ਸਿੱਖਾਂ ਦੇ ਇਸ ਮਨੁੱਖੀ ਹੱਕਾਂ ਦੇ ਘਾਣ ਦੀ ਗੱਲ ਚੱਲੀ ਆ, ਜਿਸ ਤਰੀਕੇ ਨਾਲ ਅੱਜ ਸਾਰੇ ਲੋਕਾਂ ਨੂੰ ਇਹ ਮਹਿਸੂਸ ਹੋਣ ਲੱਗਿਆ ਦੁਨੀਆ ਭਰ ਦੇ ਵਿੱਚ ਕਿ ਖਾਲਿਸਤਾਨ ਬਗੈਰ ਸਿੱਖਾਂ ਦਾ ਗੁਜ਼ਾਰਾ ਨਹੀਂ। ਇੰਨੇ ਵਧੀਆ ਲੋਕ, ਇੰਨਾ ਵਧੀਆ ਧਰਮ, ਔਰ ਹਿੰਦੂ ਇਹਨਾਂ ਨੂੰ ਖਾਣ ਨੂੰ ਫਿਰਦਾ। ਤਾਂ ਇਸ ਮਾਹੌਲ ਦੇ ਵਿੱਚ ਜਦੋਂ ਸਾਰੇ ਸੰਸਾਰ ਦੇ ਵਿੱਚ ਸਿੱਖੀ ਅਤੇ ਸਿੱਖਾਂ ਦਾ ਬੋਲਬਾਲਾ ਵੱਧ ਰਿਹਾ, ਇਹਦੀ ਤਕਲੀਫ ਬੜੀ ਆ ਲਾਲਿਆਂ ਹਿੰਦੂਆਂ। ਉਹ ਕਹਿੰਦੇ ਅਸੀਂ ਤਾਂ ਇੱਥੋਂ ਸਾਰੇ ਮਾਰ ਕੇ ਜੁੱਤੀਆਂ ਭਜਾਏ ਸੀ, ਇਹ ਬਾਹਰ ਜਾ ਕੇ ਖਾਲਿਸਤਾਨ ਤੋਂ ਘੱਟ ਗੱਲ ਨਹੀਂ ਕਰਦੇ। ਇਹ ਉੱਥੇ ਮਨੁੱਖੀ ਹੱਕਾਂ ਦਾ ਰੌਲਾ ਪਾਉਂਦੇ ਆ, ਸਾਡੀ ਬੇਇੱਜ਼ਤੀ ਹੁੰਦੀ ਆ ਕਿ ਅਸੀਂ ਨਿੱਕੇ ਨਿੱਕੇ ਬੱਚੇ ਨਹੀਂ ਬਖਸ਼ੇ, ਅਸੀਂ 90 ਸਾਲ ਦੀਆਂ ਮਾਈਆਂ ਨੂੰ ਬੇਪਤ ਕੀਤਾ, ਔਰ ਜਿਹੜਾ ਜ਼ੁਲਮ ਕੀਤਾ ਉਹਦੇ ਬਦਲੇ ਜਦੋਂ ਦੁਨੀਆ ਦੇ ਲੋਕ ਇਹਨਾਂ ਨੂੰ ਸਵਾਲ ਕਰਦੇ ਆ ਕਿ ਹਿੰਦੂ ਵੀਰੋ ਸਾਨੂੰ ਦੱਸੋ ਤਾਂ ਸਹੀ, ਇਹ ਉਹੀ ਸਿੱਖ ਕੌਮ ਨਹੀਂ ਜਿਨ੍ਹਾਂ ਨੇ ਇਤਿਹਾਸ ਦੇ ਵਿੱਚ ਤੁਹਾਡੇ ਤੇ ਏਡੇ ਅਹਿਸਾਨ ਕੀਤੇ। ਤੁਸੀਂ ਤਾਂ ਕਹਿੰਦੇ ਹੋ ਅਸੀਂ ਹਿੰਦੂ ਜਿਹੜੇ ਆ ਵੱਡੇ ਭਰਾ ਆ ਤੇ ਸਾਡੇ ਚੋਂ ਹੀ ਨਿਕਲੇ ਨੇ ਸਿੱਖ, ਤੁਸੀਂ ਇਹਨਾਂ ਦਾ ਬੀਜ ਨਾਸ਼ ਕਰਨ ਤੁਰ ਪਏ। ਉਹ ਹਰ ਪੁਆਇੰਟ ਦੇ ਉੱਤੇ ਇਹ ਬੰਦੇ ਜਦੋਂ ਘਿਰ ਜਾਂਦੇ ਨੇ ਤਾਂ ਫਿਰ ਇਹਨਾਂ ਨੂੰ ਤਕਲੀਫ ਹੁੰਦੀ ਹੈ। ਇਹ ਫਿਰ ਫੈਸਲਾ ਕੀ ਕਰਦੇ ਨੇ? ਟਾਰਗੇਟ ਕਿਲਿੰਗ ਦਾ। ਹੁਣ ਟਾਰਗੇਟ ਕਿਲਿੰਗ ਦੇ ਰਾਹੀਂ ਸਿੱਖਾਂ ਦੇ ਕਤਲ ਕਰਾਉਣ ਦੇ ਲਈ ਅਮਰੀਕਾ ਤੇ ਕੈਨੇਡਾ ਵਾਲੀ ਜਿਹੜੀ ਗੱਲ ਨੰਗੀ ਹੋਈ ਆ, ਉਹ ਆਪਣੇ ਸਾਹਮਣੇ ਕੀ ਨਿਕਲਿਆ ਵੀ ਪੰਜਾਬੀ ਮੂਲ ਦੇ ਸਿੱਖਾਂ ਦੇ ਘਰੇ ਜੰਮੇ ਹੋਏ ਇੰਡੀਅਨ ਟੈਰੋਰਿਸਟਾਂ ਨੂੰ ਵਰਤਿਆ। ਇੱਕ ਪਾਸੇ ਤਾਂ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਪੰਜਾਬੀ ਮੂਲ ਦੇ ਸਿੱਖ ਪਰਿਵਾਰਾਂ ਦੇ ਮੁੰਡਿਆਂ ਤੋਂ ਇੰਡੀਅਨ ਏਜੰਸੀਆਂ ਨੇ ਕਰਵਾਇਆ, ਦੂਜੇ ਪਾਸੇ ਕੀ ਕਰ ਰਹੇ ਨੇ? ਪੂਰਾ ਜ਼ੋਰ ਲਾਇਆ ਪਿਆ ਭਾਰਤੀ ਸਟੇਟ ਸਿਸਟਮ ਦਾ ਕਿ ਭਾਈ ਨਿੱਜਰ ਦਾ ਕਤਲ ਤਾਂ ਕੋਈ ਗੁਰਦੁਆਰਿਆਂ ਦੀ ਇਹਨਾਂ ਦੀ ਲੜਾਈ ਸੀ ਜਾਂ ਸਿੱਖਾਂ ਦਾ ਕੋਈ ਅੰਦਰੂਨੀ ਕਲੈਸ਼ ਸੀ। ਬਹੁਤ ਹੀ ਹਲਕੇ, ਭੈੜੇ ਤੇ ਨਿਕੰਮੇ ਦਰਜੇ ਦੀ ਕਮੀਨਗੀ ਵਾਲੀ ਜਿਹੜੀ ਰਿਪੋਰਟਿੰਗ ਆ ਉਹ ਇਸ ਮੌਕੇ ਚੱਲ ਰਹੀ ਹੈ, ਜਿਹਦੇ ਤਹਿਤ ਪੂਰਾ ਜ਼ੋਰ ਲਾਇਆ ਪਿਆ ਕਿ ਜਥੇਦਾਰ ਨਿੱਜਰ ਦਾ ਕਤਲ ਜਿਹੜਾ ਹੋਇਆ ਹੈ ਇਹ ਸਿੱਖਾਂ ਦਾ ਅੰਦਰੂਨੀ ਕੋਈ ਰੌਲਾ। ਮੈਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਜਦੋਂ ਇਹ ਚਰਚਾ ਕਰਦਾ ਹੁੰਦਾ ਸੀ ਉਦੋਂ ਸਾਡੇ ਬਹੁਤ ਸਾਰੇ ਭੈਣ ਭਰਾਵਾਂ ਨੇ ਇਹਦੇ ਨਾਲ ਸਹਿਮਤੀ ਪ੍ਰਗਟਾਈ ਸੀ ਕਿ ਤੁਸੀਂ ਸਹੀ ਕਹਿੰਦੇ ਹੋ। ਮੈਂ ਅੱਜ ਫੇਰ ਕਹਿਣਾ
ਬੇਅੰਤ ਸਿੰਘ ਵੀ ਸਿੱਖਾਂ ਦੇ ਘਰੇ ਜੰਮਿਆ ਸੀ, ਜਿਹਦੀ ਕਮਾਂਡ ਹੇਠ ਸਾਡਾ KPS ਗਿੱਲ ਦੇ ਰਾਹੀਂ ਕਤਲੇਆਮ ਹੋਇਆ ਤੇ KPS ਗਿੱਲ ਵੀ ਸਿੱਖਾਂ ਦੇ ਘਰੇ ਜੰਮਿਆ। KPS ਗਿੱਲ ਦੀ ਕਮਾਂਡ ਹੇਠ ਜਿਹੜੇ ਗਿੱਲ, ਬਰਾੜ, ਸੰਧੂ, ਫਲਾਣੇ ਧਮਕਾਨੇ, ਇਹ ਵੀ ਪੰਜਾਬ ਦੇ ਜੰਮੇ ਹੋਏ ਸੀ, ਸਿੱਖਾਂ ਦੇ ਘਰੇ ਜੰਮੇ ਹੋਏ ਸੀ। ਫਿਰ ਇਸ ਤੋਂ ਪਹਿਲਾਂ ਬਰਨਾਲਾ ਕੌਣ ਸੀ? ਬਰਨਾਲੇ ਦੇ ਰਾਜ ਵਿੱਚ ਜਿਨ੍ਹਾਂ ਬੁੱਚੜ ਪੁਲਸੀਆਂ ਨੇ ਜ਼ੁਲਮ ਕੀਤੇ, ਤੇ ਇਵੇਂ ਹੀ ਪਿੱਛੇ ਹੋਰ ਗੱਲ ਕਰ ਲਓ, ਜਿਹੜੇ 1978 ਦੇ ਸਾਕੇ ਦੇ ਵਿੱਚ ਮੁੱਖ ਦੋਸ਼ੀ ਧਿਰ ਵਾ, ਉਹਦਾ ਸਰੂਪ ਪੱਗ ਦਾੜਾ ਤਾਂ ਤੁਸੀਂ ਦੇਖਿਆ ਹੀ ਆ, ਗੁਰਵਚਨੇ ਦਾ, ਨਰਕਧਾਰੀ ਦਾ। ਪਰ ਜੇ ਉਹਦਾ ਪਿੱਛੇ ਨੂੰ ਜਾਈਏ ਤਾਂ ਉਹ ਵੀ ਸਿੱਖਾਂ ਦੇ ਘਰੇ ਜੰਮਿਆ ਸੀ। ਆ ਭਨਿਆਰੇ ਵਾਲਾ, ਇੱਥੋਂ ਤੱਕ ਕਿ ਜੇ ਆਸ਼ੂਤੋਸ਼ ਨੂਰ ਮਹਿਲ ਵਾਲਾ ਆਇਆ ਤਾਂ ਉਸ ਭਈਏ ਦੇ ਵੀ, ਬਿਹਾਰੀਏ ਦੇ ਦਾੜਾ ਪੱਗ ਰੱਖ ਕੇ ਉਹਨੂੰ ਅਕਾਲੀ ਦਲ ਦੇ ਜਥੇਦਾਰ ਵਰਗਾ ਬਣਾਤਾ, ਵੀ ਸਿੱਖਾਂ ਵਰਗਾ ਲੱਗੇ। ਅਸਲ ਵਿੱਚ ਸਿੱਖਾਂ ਨੂੰ ਇਹ ਗੱਲ ਸਮਝਣੀ ਪਊਗੀ ਕਿ ਇੰਡੀਅਨ ਸਟੇਟ ਸਿਸਟਮ ਸਿੱਖਾਂ ਦਾ ਘਾਣ ਕਰਾਉਣ ਲਈ, ਚਾਹੇ ਉਹ ਧਾਰਮਿਕ ਹਮਲਾ, ਚਾਹੇ ਜਿਸਮਾਨੀ ਹਮਲਾ, ਚਾਹੇ ਸੱਭਿਆਚਾਰਕ ਹਮਲਾ, ਚਾਹੇ ਸਾਹਿਤਕ ਹਮਲਾ, ਜਿਹੜੇ ਬੰਦੇ ਅੱਜ ਸਿੱਖੀ ਉੱਤੇ ਸਾਹਿਤਕ ਕਲਮਾਂ ਰਾਹੀਂ ਹਮਲਾ ਜਿਹਨੂੰ ਕਹਿੰਦੇ ਕਰ ਰਹੇ ਨੇ ਨਾ, ਤੁਸੀਂ ਕਦੇ ਦੇਖਿਓ ਸਾਰੇ ਪੱਗਾਂ ਦਾੜੇ ਬੰਨ ਕੇ ਫਿਰ ਪੱਗ ਰੱਖ ਕੇ ਫੇਰ ਲਿਖਦੇ ਆ ਸਿੱਖਾਂ ਦੇ ਖਿਲਾਫ, ਖਾਲਿਸਤਾਨ ਦੇ ਖਿਲਾਫ KC ਸਿੰਘ, ਬੜੇ ਹੋਰ ਨੇ, KC ਸਿੰਘ ਇਕੱਲਾ ਥੋੜੀ, ਇਹ ਉੱਪਰ ਦੀ ਗਾਤਰਾ ਵੀ ਪਾ ਲੈਣਗੇ, ਕਿਉਂਕਿ ਦਿਖਾਉਣਾ ਇਹ ਆ ਦੁਨੀਆ ਦੇ ਵਿੱਚ ਅੱਜ ਤੋਂ 100 ਸਾਲ ਬਾਅਦ, 50 ਸਾਲ ਬਾਅਦ ਜੋ ਕੋਈ ਲਿਖਾਰੀ ਲਿਖੇ ਉਹ ਕਵੇ ਜੀ ਇਹ ਸਿੱਖਾਂ ਦਾ ਅੰਦਰੂਨੀ ਮਸਲਾ ਸੀ। ਜਿਵੇਂ 1984 ਬਾਰੇ ਕਵੇ ਕੋਈ ਕਿ ਜੀ ਕੁਲਦੀਪ ਸਿੰਘ ਬਰਾੜ ਵੀ ਸਿੱਖ ਸੀ ਤੇ ਰਾਸ਼ਟਰਪਤੀ ਉਦੋਂ ਗਿਆਨੀ ਜੈਲ ਸਿੰਘ ਸੀ, ਇਹ ਸਿੱਖਾਂ ਦਾ ਕੋਈ ਮਸਲਾ ਸੀ ਜਿਹਦੇ ਚ ਭਿੰਡਰਾਂ ਵਾਲੇ ਸੰਤ ਤੇ ਹੋਰ ਖਾੜਕੂ ਵੀ ਸਿੱਖ ਸੀ ਤੇ ਆਪਸ ਵਿੱਚ ਲੜੀ ਲੂੜੀ ਗਏ। ਜਿਵੇਂ ਕਿਸੇ ਪੰਜਾਬ ਦੇ ਪਿੰਡ ਵਿੱਚ ਬਜ਼ੁਰਗ ਬੈਠੇ ਹੋਣ, ਉਹਨਾਂ ਨੂੰ ਅਫਗਾਨਿਸਤਾਨ ਦੇ ਅੰਦਰੂਨੀ ਮਸਲਿਆਂ ਦੀ ਸਮਝ ਨਾ ਲੱਗੇ ਤੇ ਉਹ ਆਪਦੇ ਤਰੀਕੇ ਨਾਲ ਹੀ ਇੱਕ ਲੱਖਣ ਜਿਹਾ ਲਾਈ ਜਾਣ ਕੇ ਉੱਤੇ ਯਾਰ ਆਪਸ ਵਿੱਚ ਹੀ ਲੜੀ ਲੁੜੀ ਜਾਂਦੇ। ਇਵੇਂ ਹੀ ਸਾਡੇ ਭਾਈਚਾਰੇ ਬਾਰੇ, ਸਾਡੀ ਕੌਮ ਦੇ ਬਾਰੇ ਇਹ ਵਹਿਮ ਸਥਾਪਿਤ ਕਰਨਾ ਚਾਹੁੰਦੇ ਆ, ਸੱਚ ਬਣਾਉਣਾ ਚਾਹੁੰਦੇ ਆ, ਤੇ ਸਾਡੀ ਕੌਮ ਦਾ ਇੱਕ ਬਹੁਤ ਵੱਡਾ ਹਿੱਸਾ ਸਮੇਤ ਅਕਾਲੀ ਦਲ, ਬਾਦਲ ਤੇ ਹੋਰ ਜਿਹੜੇ ਸਿਆਸੀ ਭਲਵਾਨ ਨੇ, ਜਿਹੜੇ IAS ਤੇ IPS ਬਣੇ ਫਿਰਦੇ ਨੇ। ਆ ਪਰਸੋਂ ਇੱਕ ਬੀਬੀ ਦੀ ਵੀਡੀਓ ਦੇਖੀ, ਉਹ ਕਹਿੰਦੇ ਜੀ DGP ਰਿਟਾਇਰ ਹੋਈ ਆ, ਉਹ ਬੜਾ ਬੁੜਕ ਕੇ ਪਵੇ, ਕਹਿੰਦੀ ਇਹ ਖਾਲਿਸਤਾਨ ਦੀਆਂ ਕਿਹੜੀਆਂ ਗੱਲਾਂ ਕਰਦੇ ਹੋ, ਤਾਂ ਪਾਕਿਸਤਾਨ ਵਾਲੇ ਪਾਸੇ ਬਣਾਉਣਾ ਚਾਹੀਦਾ, ਉਹ ਤਾਂ ਜੀ ਫਲਾਨਾ ਅਫਗਾਨਿਸਤਾਨ ਵਾਲੇ ਪਾਸੇ ਬਣਨਾ ਚਾਹੀਦਾ, ਬੜਾ ਜੀ ਉਹ ਤਾਂ ਪੀਪਰ। ਮੈਂ ਹੈਰਾਨ ਇਸ ਗੱਲ ਤੋਂ ਆ ਵੀ ਸਾਡੇ ਬਹੁਤ ਸਾਰੇ ਬੰਦੇ ਇੱਥੇ ਇੱਕ ਵਾਰੀ ਪ੍ਰੋਗਰਾਮ ਘੱਲੂ ਘਾਰੇ ਦੇ ਸੰਬੰਧ ਚ ਉੱਥੇ ਸਟੇਜ ਦੇ ਉੱਤੇ ਪ੍ਰਬੰਧਕਾਂ ਨੂੰ ਜਿਸ ਤਰੀਕੇ ਦਾ ਹੋਇਆ ਵੀ ਅਖੀਰ ਤੇ ਬੁਲਾਓ ਜੀ ਘਮਾਣ, ਤੇ ਅਖੀਰ ਤੇ ਕਹਿੰਦੇ ਜੀ ਟਾਈਮ ਤਾਂ ਤੁਹਾਡੇ ਕੋਲੇ ਹੁਣ 5 ਮਿੰਟ ਹੀ ਆ। ਮੈਂ ਕਿਹਾ ਚਲੋ ਜੇ ਗੱਲ ਕਰਨੀ ਹੋਵੇ ਤਾਂ 1 ਮਿੰਟ ਹੀ ਬਹੁਤ ਹੁੰਦਾ। ਉੱਥੇ ਮੈਂ ਇਹ ਗੱਲ ਛੇੜੀ ਕਿ ਇੱਥੇ ਜੀ ਬੁਲਾਰਾ ਇੱਕ ਸਾਡਾ ਬੋਲ ਕੇ ਗਿਆ ਹੈ ਕਿ ਸਾਨੂੰ IAS IPS ਤਿਆਰ ਕਰਕੇ ਇਸ ਸਿਸਟਮ ਦਾ ਹਿੱਸਾ ਬਣਾਉਣੇ ਚਾਹੀਦੇ ਆ, ਪਰ 1984 ਮੌਕੇ ਜਿਹੜੇ ਵੀ ਆਰਡਰ ਸਾਡੀ ਕੌਮ ਦੇ ਖਿਲਾਫ ਹੋਏ, ਕਿਸੇ IAS ਕਿਸੇ IPS ਨੇ ਕੁਝ ਕੀਤਾ, ਇੱਥੇ ਰਤਨ ਕਰਕੇ ਇੱਕ ਅਫਸਰ ਰਿਟਾਇਰ ਹੋਇਆ, ਉਹਦੀ ਇੱਕ ਕਿਤਾਬ ਆ ਘੱਲੂ ਘਾਰੇ ਉੱਤੇ, ਉਹਨੇ ਲਿਖਿਆ ਹੋਇਆ ਸੀਗਾ ਤੇ ਵੀ ਬਾਅਦ ਵਿੱਚ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਵਿੱਚ ਚੰਡੀਗੜ੍ਹ ਦੇ ਸਕੱਤਰੇਤ ਦੇ ਵਿੱਚ ਕੁਝ ਸਿੱਖ ਅਫਸਰਾਂ ਨੇ ਪੰਗਾ ਜਿਹਾ ਲੈਣਾ ਚਾਹਿਆ, ਪਰ ਮੁੜ ਕੇ ਛੇਤੀ ਹੋਈ ਦੜ ਵੱਟ ਗਏ। ਉਹਨੇ ਤਾਂ ਚਲੋ ਭੈੜੇ ਅੱਖਰ ਵਰਤੇ ਨੇ। ਸੱਚਾਈ ਇਹ ਆ ਕਿ ਕੋਈ ਬਿਰਲਾ ਹੀ ਹੁੰਦਾ, ਕਬੀਰ ਐਸਾ ਏਕ ਆਦ, ਕੋਈ ਬਿਰਲਾ ਹੀ ਹੁੰਦਾ, ਨਹੀਂ ਤਾਂ ਫਿਰ ਸਾਰੇ ਜਿਹੜੇ ਨੇ ਬਹੁਤੇ ਉਹ ਭਾਰਤ ਮਾਤਾ ਕੀ ਜੈ ਵਾਲੀ ਨਿਕਲਦੇ। ਸੋ ਜਿਹੜਾ ਸਾਨੂੰ ਚਾਅ ਚੜਿਆ ਹੋਇਆ ਵੀ ਇਸ ਸਿਸਟਮ ਦਾ ਹਿੱਸਾ ਬਣਨਾ ਚਾਹੀਦਾ, ਹਿੱਸਾ ਬਣਨ ਦੇ ਕਈ ਰਾਹ ਨੇ। ਕੋਈ ਕਹਿੰਦਾ ਜੀ ਆਪਾਂ IAS IPS ਬਣੀਏ, ਕੋਈ ਮਾਸਟਰ ਡਾਕਟਰ ਕੁਝ ਹੋਰ ਬਣੀਏ, ਇੱਕ ਹੈਗਾ ਵੀ ਆਪਾਂ MP ਤੇ MLA ਬਣੀਏ। 1950 ਤੋਂ ਵੋਟਾਂ ਪੈਣ ਲੱਗੀਆਂ, ਅੱਜ ਤੱਕ ਕਿਸੇ ਨੇ ਕੱਖ ਨਹੀਂ ਕੀਤਾ, ਤੇ ਜੇ ਕੋਈ ਕਰਨਾ ਵੀ ਚਾਹਵੇ ਸਰਦਾਰ ਕਪੂਰ ਸਿੰਘ ਵਾਂਗੂ ਹੋਣਾ, ਉਹਦੇ ਤੋਂ ਵੀ ਕੱਖ ਨਹੀਂ, ਕਿਉਂਕਿ ਮੁਲਕ ਦਾ ਪੂਰਾ ਸਿਸਟਮ ਇਹ ਮਿੱਥ ਕੇ ਬੈਠਾ ਵੀ ਸਿੱਖੋ ਤੁਹਾਨੂੰ ਇੱਥੋਂ ਕੱਖ ਨਹੀਂ ਦੇ। ਤੇ ਦੂਜੇ ਪਾਸੇ ਸਾਨੂੰ
ਜੇਕਰ ਕੋਈ ਬੰਦਾ ਸੱਚ ਬੋਲ ਦੇਵੇ ਨਾ, ਉਹ ਤੇ ਗੁੱਸਾ ਘੱਟ ਆਉਂਦਾ। ਜਾਣੀ ਕਿ ਆਪਾਂ ਨੂੰ ਪੈ ਜੇ ਕਿਸੇ ਬੰਦੇ ਤਾਈਂ ਲੋੜ ਤੇ ਆਪਾਂ ਉਹਨੂੰ ਫੋਨ ਤੇ ਕਹੀਏ ਵੀ 1 ਲੱਖ ਰੁਪਏ ਦੀ ਲੋੜ ਆ, ਉਹ ਕਹੇ ਆ ਜਾ, 2 ਘੰਟੇ ਬਹਿ ਕੇ ਜੱਕੜ ਮਾਰ ਕੇ ਚਾਹ ਪਾਣੀ ਵਧੀਆ ਪਿਲਾਵੇ, ਗੱਲਾਂ ਬੜੀਆਂ, ਏਸੀ ਬੜਾ ਲਾਇਆ ਹੋਇਆ, ਗਰਮੀਆਂ 'ਚ ਬੈਠੇ ਆ, ਤੇ ਜਦੋਂ ਤੁਰਨ ਦਾ ਟਾਈਮ ਆਵੇ ਆਪਾਂ ਤਾਂ ਡੀਕੀਏ ਵੀ ਹੁਣ ਬਾਰੀ ਚੋਂ ਖੋਲ ਕੇ ਫੜਾਊਗਾ। ਗੱਲ ਤਾਂ ਹੋਈ ਸੀ ਫੋਨ ਤੇ ਉਹ ਮੂਹਰੋਂ ਮੂੰਹ ਜਿਹਾ ਕਰਕੇ ਨੀਵਾ ਜਿਹਾ, ਨਹੀਂ ਯਾਰ ਉਹ ਗੱਲ ਬਣੀ, ਆਪਾਂ ਨੂੰ ਕਿੰਨਾ ਗੁੱਸਾ ਆਊ। ਉਵੇਂ ਹੀ ਆ ਸਾਰੇ ਦੇ ਸਾਰੇ ਲੋਕ ਝੂਠ ਬੋਲਦੇ ਆ। ਜੇ ਇਹ ਸੱਚ ਬੋਲਦੇ ਨਾ ਕਿ ਭਾਈ ਚਾਹੇ ਸਾਨੂੰ MLA ਬਣਾ ਲਓ, ਚਾਹੇ ਸਾਨੂੰ MP ਬਣਾ ਲਓ, ਇਸ ਸਿਸਟਮ ਦੇ ਵਿੱਚੋਂ ਮਿਲਣਾ ਮੁਲਣਾ ਕੱਖ ਨਹੀਂ ਜੀ। IAS IPS ਆ ਜਿਹੜੇ ਰਾਜ ਦੂਤ ਜੇ ਤੁਰੇ ਫਿਰਦੇ ਆ, ਇੱਥੇ ਸਾਡੇ ਵੋਟਾਂ 'ਚ ਖੜਾ, ਹੁਣ ਉਦੋਂ ਪੰਨੂ ਸਾਹਿਬ ਦੇ ਮਰਡਰ ਦੀ ਪਲਾਨ ਵੇਲੇ ਅਮਰੀਕਾ 'ਚ ਸੀਗਾ। ਇਹੋ ਜਿਹੇ ਸਾਰਿਆਂ ਚੋਂ ਕਿਸੇ ਦੀ ਜ਼ਰੂਰਤ ਨਹੀਂ ਹੈਗੀ ਕਿ ਸੱਚ ਬੋਲਦੇ। ਉਹ ਇਹੋ ਜਿਹੇ ਝੂਠੇ, ਇਹੋ ਜਿਹੇ ਪਖੰਡੀ, ਇਹੋ ਜਿਹੇ ਢਕੌਂਸਲੇ ਵਾਲੇ ਲੋਕਾਂ ਤੋਂ ਆਪਾਂ ਆਸ ਕਰੀਏ। ਇਹ ਤਾਂ ਮੈਂ ਗਰੰਟੀ ਦਿੰਦਾ, ਮੇਰਾ ਆਪਦਾ ਸਕਾ ਧੀ ਪੁੱਤ ਹੋਵੇ, ਮੇਰਾ ਸਕਾ ਭਰਾ ਹੋਵੇ, ਉਹ ਚਲੇ ਜਾਵੇ ਇਸ ਸਿਸਟਮ ਦੇ ਵਿੱਚ, ਕੀ ਪਤਾ ਉੱਥੇ ਕਿਹੜਾ ਰੰਗ ਚੜ੍ਹਦਾ। ਇਹ ਰੰਗ ਜਦੋਂ ਚੜ੍ਹਦਾ ਫਿਰ ਉੱਥੇ ਆਪਦੀ ਕੌਮ ਕਮਲਿਆਂ ਦੀ ਕੌਮ ਲੱਗਦੀ ਵੀ ਤੁਸੀਂ ਆਰਾਮ ਨਾਲ ਗ੍ਰਾਮੀ ਨਹੀਂ ਕੱਟ ਸਕਦੇ। ਖਾਈ ਚਲੋ ਛਿੱਤਰ ਹੀ ਪੈਂਦੇ ਆ ਨਾ। ਫਿਰ ਕੀ ਹੋ ਗਿਆ, ਤੁਹਾਡੀ ਬੇਇੱਜ਼ਤੀ ਹੁੰਦੀ ਤੇ ਫਿਰ ਕੀ ਹੋ ਗਿਆ? ਕੀ ਹੋ ਗਿਆ ਜੇ ਤੁਹਾਡਾ ਦਰਬਾਰ ਸਾਹਿਬ ਢਾਹਤਾ? ਕੀ ਹੋ ਗਿਆ ਜੇ ਤੁਹਾਡੇ ਗਲਾਂ 'ਚ ਟਾਇਰ ਪਾਤੇ? ਕੀ ਹੋ ਗਿਆ ਤੁਹਾਡੀਆਂ ਬੱਚੀਆਂ ਨਾਲ ਰੇਪ ਹੋ ਗਿਆ? ਕੀ ਹੋ ਗਿਆ ਤੁਹਾਡੇ ਹਜ਼ਾਰਾਂ ਬੰਦੇ ਘਰਾਂ 'ਚੋਂ ਚੱਕ ਕੇ ਮਾਰਦੇ? ਕੀ ਹੋ ਗਿਆ ਤੁਹਾਡੇ ਤੇ ਜ਼ੁਲਮ ਹੁੰਦਾ? ਕੌਮਾਂ ਨਾਲ ਹੀ ਹੁੰਦਾ। ਹੁਣ ਆਹ ਮੱਤਾਂ ਦੇਣ ਵਾਲੇ ਇਹ ਕਹਿੰਦੇ ਅਸੀਂ ਬਹੁਤ ਸਿਆਣੇ ਆ, ਤੇ ਕਮਲੇ ਕੌਣ ਨੇ? ਜਿਹੜੇ ਕਹਿੰਦੇ ਆ ਖਾਲਿਸਤਾਨ। ਤੇ ਅਗਲੀ ਸਿਆਣਪ ਇੱਕ ਹੋਰ ਘੋਟਦੇ ਆ ਇਹ ਲੋਕ, ਕਹਿੰਦੇ ਯਾਰ ਜਦੋਂ ਬਣਨ ਦੀ ਕੋਈ ਸੰਭਾਵਨਾ ਹੀ ਨਹੀਂ, ਫਿਰ ਇਹੋ ਜਿਹੇ ਰਾਹ ਪੈਣਾ ਕਾਹਤੋਂ? ਅੱਜ ਇੱਕ ਬਹੁਤ ਹੀ ਸਤਿਕਾਰਤ ਵਕੀਲ ਜਿਹੜਾ ਖਾੜਕੂ ਲਹਿਰ ਦੇ ਕੇਸਾਂ ਕੂਸਾਂ ਨੂੰ ਲੜਨ ਕਰਕੇ ਸਾਡੀ ਨਜ਼ਰ ਦੇ ਵਿੱਚ ਬਹੁਤ ਵੱਡਾ ਉਹਦਾ ਨਾਂ ਆ, ਉਹਦੀ ਇੰਟਰਵਿਊ ਸੁਣਦਾ ਸੀ, ਉਹ ਵੀ ਇਹੋ ਜਿਹੀਆਂ ਗੱਲਾਂ ਕਰਦਾ ਵੀ ਇਸ ਏਜੰਡੇ ਵਿੱਚ ਕੋਈ ਵਾਇਬਿਲਿਟੀ ਨਹੀਂ ਹੈ, ਇਹ ਬਣਨਾ ਨਹੀਂ ਹੈ, ਏਦਾਂ ਦੀਆਂ ਗੱਲਾਂ ਕਰ। ਮੈਂ ਆਖਿਆ ਵੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਤੁਰੇ ਹੋਣੇ ਆ, ਉਦੋਂ ਕੋਈ ਹੱਸਿਆ ਤਾਂ ਜ਼ਰੂਰ ਹੋਣਾ ਕਿ ਕਿੱਥੇ ਮੁਗਲ ਹਕੂਮਤ ਦਾ ਤਪ ਤੇਜ, ਕਿ ਕਿੱਥੇ ਆ ਜਿਨ੍ਹਾਂ ਕੋਲੇ ਚੱਜ ਹਲਦੇ ਹਥਿਆਰ ਨਹੀਂ, ਲੀੜੇ ਕੱਪੜੇ ਨਹੀਂ, ਘੋੜੇ ਨਹੀਂ, ਪਰ ਗੁਰੂ ਸਾਹਿਬ ਦੇ ਓਟ ਆਸਰੇ ਨਾਲ ਸੂਬਾ ਸਰਹੰਦ ਨੂੰ ਜੋ ਦਾਲ ਮੰਡਾ ਦਿੱਤਾ ਉਹ ਤਾਂ ਵੱਖਰੀ ਗੱਲ ਆ, ਪਰ ਸਰਹੰਦ ਦੀ ਇੱਟ ਨਾਲ ਇੱਟ ਖੜਕਾਤੀ। ਉਹ ਮੁਹਾਵਰਾ ਬਣਿਆ ਹੋਇਆ ਪੰਜਾਬ ਦੇ ਵਿੱਚ। ਪਿੰਡਾਂ 'ਚ ਜਿਹੜੇ ਨਿਆਣੇ ਪੜ੍ਹੇ ਸਕੂਲਾਂ 'ਚ, ਜਦੋਂ ਵੀ ਉਹਨਾਂ ਨੂੰ ਮੁਹਾਵਰੇ ਸਿਖਾਉਣ ਵਾਲਾ ਮਾਸਟਰ ਕਹਿੰਦਾ ਇੱਟ ਨਾਲ ਇੱਟ ਖੜਕਾਉਣੀ, ਤਾਂ ਸਾਰੇ ਦੇ ਨਿਆਣੇ ਇਹ ਲਾਜ਼ਮੀ ਲਿਖਦੇ ਹੁੰਦੇ, ਇੱਕੋ ਹੀ ਲਾਈਨ ਆਉਂਦੀ ਆ ਪੰਜਾਬ ਦੇ ਬੱਚਿਆਂ ਨੂੰ, ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਸਿੱਖਾਂ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਸਾਡੇ ਹਿੰਦੀ ਵਾਲੇ ਮਾਸਟਰ ਨੇ ਮੈਨੂੰ ਬੜੀ ਵਾਰ ਕਹਿਣਾ ਕਿ ਆਹ ਏਦਾਂ ਲਿਖਦੇ, ਮੇਰਾ ਹਿੰਦੀ 'ਚ ਵੀ ਇਹੀ ਲਿਖਿਆ ਹੁੰਦਾ, ਬੜਾ ਸਵਾਦ ਆਉਣਾ ਹਿੰਦੀ 'ਚ ਲਿਖ ਕੇ। ਮੇਰੀ ਅੰਗਰੇਜ਼ੀ ਉਦੋਂ ਕਮਜ਼ੋਰ ਸੀ, ਜੇ ਕਿਤੇ ਅੰਗਰੇਜ਼ੀ ਹੁੰਦਾ ਆਪਾਂ ਉੱਥੇ ਵੀ ਕੁਛ ਕਿਸੇ ਤਰੀਕੇ ਨਾਲ ਠੋਕਦੇ, ਪਰ ਅੰਗਰੇਜ਼ੀ 'ਚ ਇਹੋ ਜਿਹਾ ਮੁਹਾਵਰਾ ਹੀ ਨਹੀਂ। ਸਾਡੀ ਕੌਮ ਨੇ ਨਾਮੁਮਕਿਨ ਤੇ ਅਸੰਭਵ ਹੀ ਤਾਂ ਕਰਕੇ ਦਿਖਾਇਆ। ਕਿਤੇ ਅਬਦਾਲੀ ਬਾਰੇ ਪੜ੍ਹਿਓ, ਇੱਥੇ ਇੱਕ 4 ਨਾਵਲ ਨੇ ਨਰਿੰਦਰਪਾਲ ਸਿੰਘ ਦੇ, ਖੰਨਿਓ ਤਿੱਖੀ, ਵਾਲੋਂ ਨਿੱਕੀ, ਇਹ ਮਾਰ ਜਾਣਾ ਤੇ ਇੱਕ ਸਰਕਾਰ ਵਜੋਂ। ਹੁਣ ਚਾਰੇ ਇੱਕ ਨਾਵਲ 'ਚ ਪਾਤੇ। ਉਹ ਨਾਵਲ ਦੇ ਵਿੱਚ ਅਬਦਾਲੀ ਦਾ ਕਰੈਕਟਰ ਦੇਖਣ ਵਾਲਾ ਵੀ ਕਿੱਡੀ ਵੱਡੀ, ਉਹ ਏਸ਼ੀਆ ਦੀ ਸਭ ਤੋਂ ਵੱਡੀ ਤਾਕਤ ਸੀ ਉਸ ਦਿਨ। ਇਹ ਸਿੰਘਾਂ ਨੇ, ਸਾਡੇ ਵਡੇਰਿਆਂ ਨੇ ਚੰਗੇ ਚਪੱਤ ਕੀਤੇ ਉਹਦੇ। ਇੱਕ ਇਹੋ ਜਿਹਾ ਘਟਨਾਕ੍ਰਮ ਵੀ ਹੈ, ਜਦੋਂ ਅਬਦਾਲੀ ਸੁਨੇਹਾ ਭੇਜਦਾ ਛੋਟੇ ਘੱਲੂ ਘਾਰੇ ਤੋਂ ਬਾਅਦ, ਮਾਫ ਕਰਨਾ ਵੱਡੇ ਘੱਲੂ ਘਾਰੇ ਤੋਂ ਬਾਅਦ, ਕਿ ਆ ਜਾਓ ਆਪਾਂ ਬਹਿ ਕੇ ਗੱਲ ਕਰੀਏ। ਤਾਂ ਸਿੰਘ ਕਹਿੰਦੇ ਵੀ ਗੱਲਾਂ ਤਾਂ ਕਰਾਂਗੇ, ਦਿਲ ਤਾਂ ਸਾਡਾ ਵੀ ਕਰਦਾ, ਇਹ ਕਰਾਂਗੇ ਉਦੋਂ ਜਦੋਂ ਸਾਡੀ ਤੂੰ ਤਲਵਾਰ ਦੀ ਨੋਕ ਦੇ ਸਾਹਮਣੇ ਹੋਵੇਗਾ, ਤੈਨੂੰ ਮਿਲਣਾ ਜ਼ਰੂਰ। ਤੇ ਆ ਅੰਮ੍ਰਿਤਸਰ ਸ਼ਹਿਰ ਦੇ ਬਾਹਰ ਜਿੱਥੇ ਆ ਮਾਹਲ ਪਿੰਡ,
एक दिन मेरा मन च बराग जिहा आया क्योंकि किताबां कतूबां पढ़ी दियां उस पासे नूं लै के गया भी ऐस इलाके च साडे पुरखियां ने साडे वडेरियां ने इत्थे धुक्की कड्ढी सी अबदाली जो ਉਹਦਾ ਜਲੂਸ ਕੱਢਿਆ ਕਿਤੇ ਉਹ ਕਿਤਾਬਾਂ ਪੜ੍ਹੋ ਆਪਾਂ ਆਪਦੇ ਇਤਿਹਾਸ ਤੋਂ ਟੁੱਟ ਰਹੇ ਪੜ੍ਹਨਾ ਚਾਹੀਦਾ ਸਿੱਖ ਰਾਜ ਕਿਵੇਂ ਬਣਿਆ ਪੜ੍ਹਨਾ ਚਾਹੀਦਾ ਸਿੱਖ ਰਾਜ ਕਿਵੇਂ ਗਿਆ ਖੈਰ ਸਾਡੀ ਕੌਮ ਦੇ ਇਤਿਹਾਸ ਵਿੱਚ ਨਾਮੁਮਕਿਨ ਚੀਜ਼ਾਂ ਹੀ ਮੁਮਕਿਨ ਕਰਕੇ ਦਿਖਾਈਆਂ ਨੇ ਪਰ ਸਾਡੇ ਦਿਲ ਦੇ ਵਿੱਚੋਂ ਇਹ ਗੱਲ ਵਸਾਉਣ ਲਈ ਕਿ ਨਹੀਂ ਜੀ ਇਹ ਨਹੀਂ ਹੋ ਸਕਦਾ ਇਹ ਚੜ੍ਹਦੀ ਕਲਾ ਦਾ ਅਹਿਸਾਸ ਮਟਾਉਣ ਲਈ ਬੜੀ ਯਤਨ ਬੜੇ ਇਹ ਸਾਈਕੋਲੋਜੀਕਲੀ ਮਨੋਵਿਗਿਆਨਕ ਤੌਰ ਤੇ ਤੁਹਾਡੇ ਕੋਲੋਂ ਇਹ ਕਹਾਉਣਾ ਜਿਵੇਂ ਉਹ ਕਹਿੰਦੇ ਹੁੰਦੇ ਆ ਨਾ ਵੀ ਪਹਿਲਾ ਠੱਗ ਕਹਿੰਦਾ ਯਾਰ ਕਿੱਥੇ ਤੂੰ ਕਤੂਰਾ ਚੱਕੀ ਜਾਂਦਾ ਉਹ ਕਹਿੰਦਾ ਇਹ ਤਾਂ ਮੇਮਣਾ ਥੋੜਾ ਜਿਹਾ ਦੂਜਾ ਖੜਾ ਸੀ ਉਹ ਕਹਿੰਦਾ ਲੈ ਬੜਾ ਸੋਹਣਾ ਕਤੂਰਾ ਚੱਕੀ ਜਾਂਦਾ ਕਹਿੰਦਾ ਯਾਰ ਤੇਰੇ ਵਰਗਾ ਇੱਕ ਪਿੱਛੋਂ ਕਮਲ ਪੁੱਟਦਾ ਤੈਨੂੰ ਦੀਦਾ ਨਹੀਂ ਇਹ ਮੇਮਣਾ ਉਹ ਕਹਿੰਦਾ ਕਹੀ ਚੱਲ ਉਹਨੇ ਆਪਦੇ ਮਨ ਚ ਸੋਚ ਲਿਆ ਵੀ ਜੇ ਤੀਜੇ ਬੰਦੇ ਨੇ ਵੀ ਇਹਨੂੰ ਕਤੂਰਾ ਕਹਿਤਾ ਨਾ ਫਿਰ ਇਹ ਕਤੂਰਾ ਹੀ ਉਹ ਤੀਜਾ ਠੱਗ ਤਿਆਰ ਇਧਰ ਮਾਨਸਿਕ ਤੌਰ ਤੇ ਇਹ ਵੀ ਤਿਆਰ ਜਦੋਂ ਉਹਨੇ ਕਿਹਾ ਕਿ ਯਾਰ ਤੂੰ ਕਿੱਧਰ ਕਤੂਰਾ ਚੱਕੀ ਫਿਰਦਾ ਕਹਿੰਦਾ ਯਾਰ ਆਹੋ ਕਹਿੰਦਾ ਮੈਂ ਮੇਮਣੇ ਦੇ ਭੁਲੇਖੇ ਚੱਕ ਲਿਆ ਉਹ ਸੈੱਟ ਤਾਂ ਉਵੇਂ ਸਾਡੇ ਕੋਲੋਂ ਸਾਡੀ ਜਿਹੜੀ ਦ੍ਰਿੜਤਾ ਸਾਡੀ ਅਣਖ ਸਾਡਾ ਲੜਨ ਮਰਨ ਦਾ ਮਾਦਾ ਸਾਡੀ ਚੜ੍ਹਦੀ ਕਲਾ ਖੋਹਣ ਨੂੰ ਫਿਰਦੇ ਆ ਛਡਵਾਉਣ ਨੂੰ ਫਿਰਦੇ ਆ ਵੀ ਤੁਸੀਂ ਹਾਰ ਮੰਨਣੀ ਸਿੱਖ ਲਓ ਹਿਸਟਰੀ ਇਤਿਹਾਸ ਨੀਤੀ ਕਹਿੰਦੀ ਆ ਹਾਰ ਹੋ ਜਾਣੀ ਹਾਰ ਨਹੀਂ ਹੁੰਦੀ ਹਾਰ ਮੰਨ ਲੈਣੀ ਹਾਰ ਹੁੰਦੀ ਤੋ ਅਸੀਂ ਤਾਂ ਸਾਰੇ ਇਤਿਹਾਸ ਵਿੱਚ ਬਾਰ-ਬਾਰ ਇਹਦੇ ਨਾਲੋਂ ਭਿਆਨਕ ਤੇ ਔਖੇ ਬਹੁਤ ਭਾਰੀ ਸੰਤਾਪ ਝੱਲੇ ਆ ਤੇ ਗੁਰੂ ਦਾ ਖਾਲਸਾ ਇਸ ਗਧੀ ਗੇੜ ਵਿੱਚੋਂ ਵੀ ਇੱਕ ਦਿਨ ਪਾਰ ਜ਼ਰੂਰ ਨਿਕਲੂ ਇਹ ਠੀਕ ਹੈ ਇਹ ਦੁਸ਼ਮਣ ਬੜਾ ਕਸੂਤਾ ਹੈ ਤੇ ਇਸ ਵਾਰ ਉਹਨੇ ਸਾਡੀ ਕੌਮ ਦੇ ਵਿੱਚੋਂ ਬੰਦੇ ਪੱਟ ਲਏ 1947 ਤੋਂ ਲੈ ਕੇ ਹੁਣ ਤੱਕ ਇੱਕ ਬਹੁਤ ਵੱਡੀ ਆਬਾਦੀ ਜਿਹੜੀ ਭਾਰਤ ਮਾਤਾ ਕੀ ਜੈ ਕਹਿ ਕੇ ਇੰਡੀਆ ਵੱਲ ਖੜੀ ਆ ਉਹ ਇੰਡੀਆ ਜਿਹੜਾ ਸਿੱਖੀ ਅਤੇ ਸਿੱਖਾਂ ਦਾ ਖੋਰਾ ਖੋਜ ਉਵੇਂ ਮਿਟਾਉਣਾ ਚਾਹੁੰਦਾ ਜਿਵੇਂ ਕਿਸੇ ਵੇਲੇ ਮੁਗਲ ਦਰਬਾਰ ਅਬਦਾਲੀ ਹੁਣੀ ਲਖਪਤ ਰਾਏ ਨੇ ਵੀ ਪੱਗ ਲਾ ਕੇ ਸਿੱਟਦੀ ਸੀ ਕਹਿੰਦਾ ਉਦਣ ਹੀ ਬੰਨੂ ਜਿੱਦਣ ਹੁਣ ਮੈਂ ਇਹ ਸਿੱਖ ਧਰਮ ਖਤਮ ਕਰ ਲਿਆ ਸੋ ਬੜੇ ਆਏ ਤੇ ਬੜੇ ਆਉਣਗੇ ਉਵੇਂ ਇਸ ਮੌਕੇ ਇਹ ਹਿੰਦੂ ਇੰਡੀਆ ਸਿੱਖੀ ਅਤੇ ਸਿੱਖਾਂ ਦਾ ਨਾਸ਼ ਮਾਰਨ ਨੂੰ ਚਾਹੁੰਦਾ ਖੈਰ ਲੱਗੇ ਰਹਿਣ ਦੋ ਮੁੰਨਾ ਬਾਈ ਲੱਗੇ ਰਹੋ ਹੁਣ ਗੱਲ ਆਉਂਦੀ ਆ ਇਹ ਕਿ ਜਿਹੜੇ 3 ਕਾਤਲ ਪਹਿਲਾਂ ਫੜੇ ਸੀ ਜਥੇਦਾਰ ਨਿੱਜਰ ਦੇ ਮਾਮਲੇ 'ਚ ਉਸ ਤੋਂ ਬਾਅਦ 'ਚ ਇੱਕ ਹੋਰ ਚੌਥਾ ਫੜਿਆ ਹੁਣ ਉਹਦੀ ਕਹਾਣੀ ਇਹ ਹੈ ਵੀ ਉਹ ਬੰਦਾ ਨਵੰਬਰ ਮਹੀਨੇ ਦਾ ਕਹਿੰਦੇ ਫੜਿਆ ਹੋਇਆ ਹੈ ਪਿਛਲੇ ਸਾਲ ਦਾ ਜੂਨ 'ਚ ਜਥੇਦਾਰ ਨਿੱਜਰ ਦਾ ਇਹਨਾਂ ਨੇ ਕਤਲ ਕੀਤਾ ਇਹ ਜਿਹੜਾ ਅਮਨਦੀਪ ਨਾਂ ਦਾ ਹੁਣ ਬੰਦਾ ਇਹ ਪਹਿਲਾਂ ਉੱਥੇ ਕਿਉਂਕਿ ਕੁੱਤੇ ਕੰਮ ਪਹਿਲਾਂ ਵੀ ਕਰਦੇ ਹੋਣੇ ਆ ਤੇ ਕਿਸੇ ਹੋਰ ਚੱਕਰ ਦੇ ਵਿੱਚ ਔਰ ਇਹਦੀ ਵੀਡੀਓ ਵੀ ਇੱਕ ਦੇਖੀ ਆ ਜਿਹਦੇ 'ਚ ਪਿਸਤੌਲ ਜਾਂ ਫੜ ਕੇ ਬਾਹਰ ਨੂੰ ਫੈਰ ਜੇ ਕੱਢਦਾ ਹੈ ਤਾਂ ਇਸ ਗਰੋਹ ਦੇ ਵਿੱਚੋਂ ਇਸ ਬੰਦੇ ਬਾਰੇ ਇਹ ਗੱਲ ਸਾਹਮਣੇ ਆ ਰਹੀ ਆ ਕਿ ਅਸਲ ਵਿੱਚ ਗੋਲੀ ਇਹਨੇ ਮਾਰੀ ਸੀ ਜਥੇਦਾਰ ਸਾਹਿਬ 20-22 ਸਾਲ ਦਾ ਛੋਕਰਾ ਜਿਹਾ ਤੇ ਪਤਾ ਲੱਗਿਆ ਵੀ ਸੰਗਰੂਰ ਜ਼ਿਲ੍ਹੇ ਦੇ ਸ਼ੇਰਪੁਰ ਕਸਬੇ ਦੇ ਕੋਲ ਪਿੰਡ ਆ ਮਹਮਦਪੁਰ ਪਿੰਡ ਦਾ ਇਹ ਮੁੰਡਾ ਤੇ ਇਹਨੂੰ ਇਹ ਪਤਾ ਵੀ ਨਹੀਂ ਹੋਣਾ ਇਹਨਾਂ ਦੇ ਸਾਰੇ ਟੋਲੇ ਨੂੰ ਨਹੀਂ ਪਤਾ ਹੋਣਾ ਵੀ ਤੁਸੀਂ ਕੌਮ ਦੀ ਪਿੱਠ 'ਚ ਕਿੱਡਾ ਵੱਡਾ ਛੁਰਾ ਮਾਰਿਆ ਤੇ ਇਹਨਾਂ ਦਾ ਸਾਰਾ ਟੱਬਰ ਸਾਰਾ ਲਾਣਾ ਬਣਾ ਪਰਸੋਂ ਦਾ ਫੋਟੋ ਦੇਖ ਕੇ ਹਾਲਾਂਕਿ ਪਤਾ ਤਾਂ ਲੱਗ ਹੀ ਗਿਆ ਹੋਣਾ ਵੀ ਸਾਡਾ ਮੁੰਡਾ ਜਾਣਕਾਰ ਵਾਕਫ ਪਿੰਡ ਵਾਲੇ ਦੜ ਬੱਟੀ ਬੈਠੇ ਸੀ ਪਰ ਅੱਜ ਰੌਲਾ ਪਿਆ ਸਾਰੇ ਇੱਥੇ ਪੰਜਾਬ 'ਚ ਵੀ ਸਾਰੇ ਸੰਸਾਰ ਵਿੱਚ ਹੀ ਕਿ ਇਹ ਕਿੱਥੋਂ ਦਾ ਬੰਦਾ ਖੈਰ ਹੁਣ ਇੱਕ ਪਾਸੇ ਜਿਹੜਾ ਜੈ ਸ਼ੰਕਰ ਆ ਵਿਦੇਸ਼ ਮੰਤਰੀ ਭਾਰਤ ਦਾ ਉਹਦੇ ਅੱਜ ਬਿਆਨ ਅਖਬਾਰਾਂ 'ਚ ਛਪੇ ਆ ਵੀ ਸਾਨੂੰ ਜੀ ਕੈਨੇਡਾ ਵਾਲੇ ਕੁਝ ਦੱਸਦੇ ਹੀ ਨਹੀਂ ਹੈਗੇ ਅਸੀਂ ਤਾਂ ਜੀ ਖੁਦ ਉਹਨਾਂ ਨੂੰ ਸਜ਼ਾ ਦੇਣ ਨੂੰ ਫਿਰਦੇ ਆ ਜਿਨ੍ਹਾਂ ਨੇ ਇਹ ਕੰਮ ਕੀਤਾ ਅਸੀਂ ਜਾਂਚ ਵਿੱਚ ਸਹਿਯੋਗ ਕਰ ਰਹੇ ਆ ਇਹ ਜਿਹੜੇ ਡਰਾਮੇ ਆ ਇਹ ਜਿਹੜੇ ਸ਼ੋਸ਼ੇ ਆ ਇਹ ਕਮੀਨਾਪਣ ਵਾ ਜਿਹੜਾ ਇਹ ਸਾਡੇ ਕੌਮ ਨਾਲੋਂ ਵੱਧ ਹੋਰ ਕੌਣ ਜਾਣਦਾ 1984 ਤੋਂ ਅਸੀਂ ਇਹ ਭਕਾਈ ਸੁਣ ਰਹੇ ਆ ਕਿ ਸਿੱਖਾਂ ਦੇ ਕਾਤਲਾਂ ਨੂੰ ਆ ਬੀਜੇਪੀ ਵਾਲੇ ਤਾਂ ਬੜਾ ਨਾਰਾ ਲਾਉਂਦੇ ਸੀ ਨਾ ਵੀ ਕਾਂਗਰਸ ਨੇ ਤਾਂ ਕਤਲੇਆਮ ਕਰਾਇਆ ਇਹਨਾਂ ਤੋਂ ਕਿੱਥੋਂ ਆਸ ਰੱਖੀ ਫਿਰਦੇ ਆ ਸਾਨੂੰ ਮੌਕਾ ਦਿਓ ਤੇ ਸਭ ਤੋਂ ਵੱਧ ਬੇਵਕੂਫ ਜਾਂ ਬੁੱਧੂ ਇਹਨਾਂ ਨੇ ਬਣਾਇਆ ਸਿੱਖ ਕੌਮ
केजरीवाल ही नहीं मान, लाला जी अमरीका विच जाके उत्थे सिखां दे नाल कमिटमेंट कहंदे करके आए आ भी तुसीं सानूं गफ्फे दिओ जी, माया दे साडी सरकार बनाओ दिल्ली च, असीं भाई दविंदरपाल सिंह भुल्लर की रिहाई करावांगे। ते मुड़ के अज सब तो वड्डा फाना ही इहने ठोकिया होया। हुण गल इह आ कि जिन्हां दा काम इतिहास पढ़ दो, मैं इत्थे जिन्नियां किताबां इहने दे धरदियां पढ़दा ਉਹਦੇ ਚ ਇਹੀ ਆ ਵੀ ਜਿਹੜਾ ਇਹਨਾਂ ਦਾ ਨਾਇਕ ਹੁੰਦਾ ਉਹ ਠੱਗ ਹੁੰਦਾ, ਝੂਠ ਬੋਲਣਾ, ਹੇਰਾ ਫੇਰੀ, ਹਰ ਛਲ ਕਪਟ। ਆ ਨਰਸਿੰਘ ਵਾਲੀ ਕਹਾਣੀ ਜੀ ਜਦੋਂ ਪੜ੍ਹਦੇ ਆ ਸਾਫ਼ ਪਤਾ ਹੈਗਾ ਵੀ ਕਿਵੇਂ ਠੱਗੀ ਠੋਰੀ ਜਿੰਦਾਬਾਦ ਹੋਈ। ਤੋ ਜਿਨ੍ਹਾਂ ਦੇ ਐਸਟ ਜਿਹੜਾ ਐਸਟ ਕ੍ਰਿਸ਼ਨ ਜੀ ਐਸਟ ਵਾਲੀ ਉਹਨੂੰ ਮੱਖਣ ਲਾਇਆ ਹੁੰਦਾ, ਮਈਆ ਮੋਰੀ ਮੈਂ ਨਹੀਂ ਮਾਖਣ ਖਾਇਓ। ਹੁਣ ਬਾਲ ਅਵਸਥਾ ਕਹਿੰਦੇ ਆ ਜੀ, ਚਲੋ ਕਹਿੰਦੇ ਵੀ ਉਹਨੂੰ ਬੜਾ ਪਤਾ ਨਹੀਂ ਹੋਣਾ, पर साडे तां साहिबजादे उस उम्र दे विच शहादतां पाउण नूं कहंदे सी। ਉਹ ਕਹਿੰਦੇ ਜੇ ਤੁਹਾਨੂੰ ਛੱਡ ਦਈਏ, ਕਹਿੰਦੇ ਪਹਿਲੀ ਗੱਲ ਤਾਂ ਸਾਨੂੰ ਪਤਾ ਤੁਸੀਂ ਛੱਡਣਾ ਹੀ ਨਹੀਂ, ਪਰ ਜੇ ਛੱਡਤਾ ਜੰਗਲਾਂ 'ਚ ਜਾਵਾਂਗੇ, ਹਥਿਆਰ ਤੇ ਸ਼ਾਸਤਰ ਜੋੜਾਂਗੇ, ਪਰ ਤੁਹਾਡੇ ਨਾਲ ਕੇ ਲੜਾਂਗੇ, ਜਿੰਨਾ ਟਾਈਮ ਤੁਸੀਂ ਹਾਰ ਨਹੀਂ ਜਾਂਦੇ ਤੇ ਅਸੀਂ ਜਿੱਤ ਨਹੀਂ ਜਾਂਦੇ। ਸੋ ਜਿਹੜਾ ਸਾਡੀ ਕੌਮ ਦਾ ਇਤਿਹਾਸ ਆ, ਸਾਡਾ ਫਲਸਫਾ ਕੁਝ ਹੋਰ ਹੈ, ਪਰ ਗੱਲ ਇੱਥੇ ਇੱਕ ਹੋਰ ਕਰਨ ਵਾਲੀ ਅੱਜ ਬਣਦੀ ਹੈ ਕਿ ਸਾਡੀ ਕੌਮ, ਸਾਡੀ ਸੰਗਤ, ਸਾਡਾ ਪੰਥ ਇਸ ਮਾਮਲੇ ਵਿੱਚ ਬਿਲਕੁਲ ਅਯੋਗ ਸਾਬਤ ਹੋ ਰਿਹਾ। ਸਾਡੀਆਂ ਸਿੱਖ ਸੰਸਥਾਵਾਂ ਨੂੰ ਜਥੇਦਾਰ ਨਿੱਜਰ ਦੇ ਕਾਤਲਾਂ ਬਾਰੇ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਬਾਰੇ, ਕਿਉਂਕਿ ਇਹਨਾਂ ਸਾਰਿਆਂ ਦੇ ਘਰਾਂ ਦੇ ਵਿੱਚ ਪੁਲਿਸ ਬੈਠੀ ਹੈ, ਇਹਨਾਂ ਸਾਰਿਆਂ ਨੂੰ ਪ੍ਰੋਟੈਕਸ਼ਨ ਮਿਲੀ ਹੋਈ ਆ। ਇੱਥੇ ਜੇ ਕੋਈ ਮੇਰੇ ਅੱਗੇ ਦਾ ਮਸਲਾ ਹੋ ਜੇ, ਮੰਨ ਲਓ ਮੇਰੇ ਤੇ ਪੁਲਿਸ ਕੋਈ ਝੂਠਾ ਪਰਚਾ ਬਣਾ ਦਿੰਦੀ ਹੈ, ਬਣਾਉਣਗੇ ਤਾਂ ਕੋਈ ਗੰਦਾ ਜਿਹਾ ਹੀ ਭੈੜਾ ਜਿਹਾ ਬਣਾਉਣਗੇ। ਉਸ ਤੋਂ ਬਾਅਦ ਵਿੱਚ ਸਾਰੇ ਚੈਨਲਾਂ ਵਾਲਿਆਂ ਨੇ ਆ ਜਾਣਾ, ਮੇਰੇ ਪਰਿਵਾਰ ਦੀ ਜਾਨ ਖਾ ਲੈਣੀ ਆ ਕਿ ਦੱਸੋ ਜੀ ਕੀ ਹੋਇਆ, ਕਾਹਤੋਂ ਹੋਇਆ, ਕਿਉਂਕਿ ਤੰਗ ਕਰਨਾ, ਟੌਰਚਰ ਕਰਨਾ, ਮੈਂਟਲੀ ਤੌਰ ਤੇ ਬਦਨਾਮ ਕਰਨਾ। ਪਰ ਤੁਸੀਂ ਕਦੇ ਦੇਖਿਆ? ਉਹਨਾਂ ਦੀ ਗੱਲ ਛੱਡੋ, ਜਿਹੜੇ ਸਾਡੇ ਵਾਲੇ ਸਿੱਖ YouTube ਚੈਨਲਾਂ ਵਾਲੇ ਨੇ, ਭਗਾਈ ਮਹਿਕਮਾ, ਇਹ ਵੀ ਇਹਨਾਂ ਚੋਂ ਕੋਈ ਗਿਆ ਉੱਥੇ? ਆ ਜਿਹੜਾ ਕੋਟਕਪੂਰੇ ਵਾਲਾ ਜਾਂ ਇੱਥੇ ਘਣੀਏ ਕੇ ਬਾਂਦਰ ਕੋਲ ਦਾ ਸੀ, ਬਟਾਲੇ ਕੋਲ ਦਾ, ਗਿਆ ਕੋਈ? ਚਾਰੇ ਕਾਤਲਾਂ ਦੇ ਘਰਾਂ 'ਚ ਕਿਸੇ ਵੀ TV ਚੈਨਲ ਵਾਲੇ ਦਾ ਜਾਣਾ ਕਿਉਂ ਨਹੀਂ ਹੋ ਸਕਿਆ? ਕਿਉਂਕਿ ਇਹਨਾਂ ਨੂੰ ਪਤਾ ਹੈ। ਇੱਥੇ ਮੇਰੇ ਕੋਲ ਵੀ ਇੱਕ ਦਿਨ ਪੁਲਿਸ ਮੁਲਾਜ਼ਮ ਆ ਕੇ ਗਏ ਨੇ, ਬੜੇ ਸਲੀਕੇ ਜੇ ਨਾਲ, ਤਰੀਕੇ ਜੇ ਨਾਲ, ਆ ਜਿਹੜਾ ਕੁਛ ਆਪਾਂ ਬੋਲਦੇ ਆ ਇਹਦੇ ਬਾਰੇ ਆਪਦਾ ਦਿਖਾ ਕੇ ਗਏ ਆ ਜਲਵਾ, ਪਰ ਕੋਈ ਪਰਵਾਹ ਨਹੀਂ। ਜਦੋਂ ਇਸ ਰਾਹ ਤੁਰੇ ਸੀ ਉਦੋਂ ਤੋਂ ਜੇ ਹੁਣ ਤੱਕ ਬਚੇ ਆ, ਹੁਣ ਤਾਂ ਵੀ ਬੋਨਸ ਦੀ ਜ਼ਿੰਦਗੀ ਜਿਉਂਦੇ ਆ, ਉਹਦੇ ਮਾਰ ਮੁਰ ਜਾਂਦੇ, ਵਧੀਆ ਰਹਿੰਦੇ, ਕੌਮ ਦੇ ਲੇਖੇ ਲੱਗਦੇ। ਪਰ ਆਹ ਜਿਹੜਾ ਦੌਰ ਚੱਲ ਰਿਹਾ, ਇਹ ਸੱਚੇ ਪਾਤਸ਼ਾਹ ਨੇ ਦਿਖਾਉਣਾ ਸੀ ਕਿ ਇੱਕ ਟਾਈਮ ਉਹ ਸੀ ਜਦੋਂ ਸਾਰੀ ਕੌਮ ਇੱਕ ਵਿੱਚ ਸੀ, ਜਦੋਂ ਪੁਲਿਸ ਨੇ ਆਉਣਾ ਤੇ ਸਾਰੇ ਪਿੰਡ ਨੇ ਇਕੱਠੇ ਹੋ ਜਾਣਾ। ਅੱਜ ਕਹਾਣੀ ਉਲਟ ਹੋਈ ਪਈ। ਮੈਨੂੰ ਤਾਂ ਬੜੀ ਚੰਗੀ ਤਰ੍ਹਾਂ ਪਿੰਡੇ ਤੇ ਹੰਡਾਇਆ ਕਿ ਜੇ ਪੁਲਿਸ ਨੇ ਫੜ ਲਿਆ ਮੈਨੂੰ ਤਾਂ ਸਾਰੇ ਪਿੰਡ ਨੇ ਕੀ ਇਲਾਕੇ ਦੇ ਲੋਕਾਂ ਨੇ ਥਾਣੇ ਨੂੰ ਘੇਰੇ। ਤੇ ਅੱਜ ਜਥੇਦਾਰ ਨਿੱਜਰ ਵਰਗਾ ਗੁਰਸਿੱਖ ਭਾਰਤ ਨੇ ਇੰਡੀਅਨ ਟੈਰੋਰਿਸਟਾਂ ਦੇ ਰਾਹੀਂ, ਸਿੱਖਾਂ ਦੇ ਮੁੰਡਿਆਂ ਰਾਹੀਂ ਉਹਦਾ ਕਤਲ ਕਰਾ ਦਿੱਤਾ ਤੇ ਕਾਤਲਾਂ ਨੂੰ, ਕਾਤਲ ਪਰਿਵਾਰਾਂ ਨੂੰ ਸਟੇਟ ਆਪਦੇ ਪੂਰੇ ਲਈ ਬੈਠੀ ਹੈ ਪ੍ਰਭਾਵ 'ਚ। ਤੇ ਗੱਲ ਕੀ ਬਣੀ ਹੋਈ ਹੈ? ਗੱਲ ਇਹ ਬਣੀ ਹੋਈ ਹੈ ਕਿ ਅਕਾਲ ਤਖਤ ਸਾਹਿਬ ਤੋਂ ਜਾਂ ਕਿਸੇ ਸਿੱਖ ਆਗੂ ਤੋਂ ਇਹ ਨਹੀਂ ਸਰਿਆ ਕਿ ਇਹ ਜਿਹੜੇ ਸਾਡੇ ਗੁਰਸਿੱਖਾਂ ਦੇ ਕਾਤਲ ਨੇ, ਇਹ ਰੋਕਣੀ ਪੈਣੀ ਆ ਗੱਲ। ਨਹੀਂ ਕੋਈ ਅਮਰੀਕਾ ਦੇ ਵਿੱਚੋਂ ਕਿਸੇ ਹੋਰ ਸਿੱਖ ਨੂੰ ਉਹਦੇ ਉੱਪਰ ਦੀ ਗਾਤਰਾ ਵੀ ਪਵਾ ਦੇਣਗੇ, ਖਾਲਿਸਤਾਨੀ ਗੋਲ ਦਮਾਨਾ ਬਣਾ ਦੇਣਗੇ, ਉੱਥੇ ਕਿਸੇ ਸਿੱਖ ਆਗੂ ਦਾ ਕਤਲ ਇਹ ਇੰਡੀਅਨ ਕਰਾਉਣਗੇ, ਕਿਸੇ ਆਸਟ੍ਰੇਲੀਆ 'ਚ ਕਰਾਉਣਗੇ, ਕੈਨੇਡਾ 'ਚ ਹੋਊਗਾ, ਅਮਰੀਕਾ 'ਚ ਹੋਊਗਾ। ਫਿਰ ਸਾਰੀ ਦੁਨੀਆ 'ਚ ਰੌਲਾ ਪਊਗਾ ਕਿ ਇਹ ਸਿੱਖ ਬੜੇ ਭੈੜੇ ਨੇ, ਇਹਨਾਂ ਦੇ ਆਪਦੇ ਅੰਦਰੂਨੀ ਰੌਲੇ ਨੇ, ਦੇਖੋ ਆਪਣੇ ਮੁਲਕਾਂ 'ਚ ਆ ਕੇ ਇਹ ਇੱਕ ਦੂਜੇ ਦੇ ਕਤਲ ਕਰੀ ਜਾਂਦੇ ਨੇ। ਤੇ ਜਿਵੇਂ ਆਪ ਜੈ ਸ਼ੰਕਰ ਭਗਾਈ ਮਾਰ ਰਹੇ, ਇਹ ਜੀ ਜਿਹੜੇ ਮਾੜੇ ਵਿਦਿਆਰਥੀ ਨੇ, ਜਿਹੜੇ ਗਲਤ ਸੋਚ ਵਾਲੇ, ਇਹ ਕੈਨੇਡਾ ਇਹਨਾਂ ਨੂੰ ਸਾਂਭਦਾ ਕਦੋਂ? ਇੱਕ ਪਾਸੇ ਤਾਂ ਇਹੋ ਜਿਹੇ ਮਾੜੇ ਭੈੜੇ ਬੰਦਿਆਂ ਦੇ ਰਾਹੀਂ ਸਾਡੀ ਕੌਮ ਦੇ ਹੀਰੋ, ਸਾਡੇ ਨਾਇਕ, ਉਹਨਾਂ ਦੇ ਕਤਲ ਕਰਾਏ ਜਾ ਰਹੇ, ਦੂਜੇ ਪਾਸੇ ਸਾਡੀ ਕੌਮ ਨੂੰ ਤੇ ਕੈਨੇਡਾ ਨੂੰ ਹੀ ਦੋਸ਼ੀ ਦੱਸਿਆ ਜਾ ਰਿਹਾ।
ਇਹ ਕਹਿੰਦੇ ਸਿੱਖਾਂ ਦਾ ਆਪ ਦਾ ਮਾਮਲਾ, ਸਾਡਾ ਤਾਂ ਕੋਈ ਰੌਲਾ ਨਹੀਂ। ਇਹ ਕੈਨੇਡਾ ਦੀ ਗਲਤੀ ਹੈ ਜੀ, ਸਾਡਾ ਤਾਂ ਕੋਈ ਰੌਲਾ ਨਹੀਂ। ਦੱਸੋ, ਇੰਡੀਆ ਆਪਦੇ ਆਪ ਨੂੰ ਸੁਰਖਰੂ ਕਰੀ ਫਿਰਦਾ ਇਹ ਜੀ ਇਹ ਸਿੱਖਾਂ ਦੇ ਮੁੰਡੇ ਸੀ, ਸਿੱਖਾਂ ਦਾ ਹੀ ਜਥੇਦਾਰ ਸੀ ਉਹ ਹਰਦੀਪ ਸਿੰਘ ਨਿੱਜਰ। ਕੋਈ ਅੰਦਰੂਨੀ ਰੌਲਾ ਹੋਣਾ ਇਹਨਾਂ ਦਾ, ਸਾਨੂੰ ਤਾਂ ਪਤਾ ਨਹੀਂ, ਨਾ ਸਾਨੂੰ ਕੈਨੇਡਾ ਵਾਲੇ ਨੇ ਦੱਸੋ। ਇਹ ਜੀ ਕੈਨੇਡਾ ਵਾਲਿਆਂ ਦੀ ਗਲਤੀ ਆ, ਇਹੋ ਜਿਹੇ ਬੰਦਿਆਂ ਨੂੰ ਇੱਥੇ ਰੱਖਣਾ ਕਾਹਨੂੰ? ਅਸੀਂ ਤਾਂ ਉਹਨੂੰ ਵੀ ਕਹਿੰਦੇ, ਨਿੱਜਰ ਨੂੰ ਵੀ ਇੱਥੇ ਬੁਲਾਉਣਾ ਚਾਹੁੰਦੇ ਸੀ, ਅਸੀਂ ਤਾਂ ਸਰਕਾਰ ਨੂੰ ਲਿਖ ਕੇ ਦਿੱਤਾ ਵੀ ਸਾਡੇ ਹਵਾਲੇ ਕਰੋ। ਇਹ ਵੀ ਮਾੜੇ ਸੀ, ਚਲੋ ਜਿਹਨੇ ਵਿਚਾਰਾਂ ਨੇ ਮਾਰਿਆ, ਇੱਥੋਂ ਤੱਕ ਗੱਲ ਗਈ ਹੋਈ। ਹੁਣ ਇਹਦੇ ਵਿੱਚ ਆਪਣੀ ਕੌਮ ਦਾ ਬਣਦਾ ਕੀ ਆ ਕਿ ਆਪਣਾ ਜਿਹੜਾ ਦੁਨੀਆ ਭਰ ਦੇ ਵਿੱਚ ਪ੍ਰਭਾਵ ਬਣ ਰਿਹਾ, ਬੋਲਬਾਲਾ ਵੱਧ ਰਿਹਾ, ਜਿਹਦੀ ਆਪਾਂ ਸ਼ੁਰੂ 'ਚ ਗੱਲ ਕੀਤੀ ਹੈ, ਉਹ ਤੋਂ ਬੜੇ ਦੁਖੀ ਨੇ। ਉਹ ਚਾਹੁੰਦੇ ਇਹ ਨੇ ਕਿ ਸਿੱਖਾਂ ਦੇ ਵਿੱਚੋਂ ਬੰਦੇ ਜਿਹੜੇ ਆਪਦੇ ਏਜੰਟ ਨੇ, ਉਹਨਾਂ ਰਾਹੀਂ ਸਿੱਖ ਲੀਡਰਸ਼ਿਪ ਦਾ ਕਤਲ ਕਰਾਓ ਤੇ ਸਾਰੇ ਮੁਲਕਾਂ ਦੇ ਜਿਹੜੇ ਉੱਥੋਂ ਦੇ ਲੋਕਲ ਲੋਕ ਨੇ ਉਹ ਕਹਿਣ। ਹੁਣ ਆਪਣੇ ਕੋਈ ਮੁਹੱਲੇ 'ਚ, ਮੈਂ ਇੱਥੇ ਅੰਮ੍ਰਿਤਸਰ ਰਹਿੰਦਾ, ਜਿੱਥੇ ਕੋਈ ਆਊਟਸਾਈਡਰ ਹੋਵੇ, ਕੋਈ ਯੂਪੀ ਬਿਹਾਰ ਦੇ ਬੰਦੇ ਆ ਕੇ ਰਹਿਣ, ਆਪਸ ਵਿੱਚ ਨਿੱਤ ਲੜਨ ਭਿੜਨ ਤੇ ਮਾੜਾ ਵਾਪਰੇ, ਤੇ ਆਪਾਂ ਨੂੰ ਲੱਗਦਾ ਕਿ ਇੱਕ ਤਾਂ ਸਾਡੇ ਮੁਹੱਲੇ 'ਚ ਰਹਿੰਦੇ ਆਊਟਸਾਈਡਰ ਨੇ, ਦੂਜਾ ਇੱਥੇ ਆ ਕੇ ਇਹ ਕਿਵੇਂ ਸਾਡਾ ਜਿਉਣਾ ਦੁੱਭਰ ਕੀਤਾ ਪਿਆ। ਇਸ ਤਰੀਕੇ ਦਾ ਮਾਹੌਲ ਕਿ ਸਿੱਖ ਬੜੇ ਭੈੜੇ ਨੇ, ਸਿੱਖ ਬੜੇ ਮਾੜੇ ਨੇ, ਕਿਉਂਕਿ ਇਹਨਾਂ ਦੇ ਦਿਮਾਗ 'ਚ ਵਸਿਆ ਹੋਇਆ ਕਿ ਸਿੱਖ ਜਰਾਇਮ ਪੇਸ਼ਾ ਕਰਾਰ ਦਿੱਤੇ। ਸੋ ਇਸ ਤਰੀਕੇ ਨਾਲ ਸਾਡੀ ਕੌਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਸਾਡੇ ਹੀ ਬੰਦਿਆਂ ਦੇ ਰਾਹੀਂ ਸਾਡੀ ਕੌਮ ਦਾ ਘਾਣ ਕਰਵਾਇਆ ਜਾ ਰਿਹਾ। ਜਿਵੇਂ ਪਹਿਲਾਂ ਕੈਟ ਟਾਊਟ ਜਿਹੜੇ ਸੀ ਉਹ ਸਾਡੇ ਵਿੱਚੋਂ ਹੀ ਪੱਟ ਕੇ ਸਾਡੀ ਕੌਮ ਦਾ ਨੁਕਸਾਨ ਕਰਾਇਆ ਗਿਆ। ਸੋ ਇੰਡੀਅਨ ਸਿਸਟਮ ਤੋਂ ਐਵੇਂ ਕੋਈ ਕਵੇ ਕਿ ਜੀ ਇਹਦੇ ਮੈਂਬਰ ਬਣ ਜਾਓ, ਇਹਦੇ MLA MP ਬਣ ਕੇ ਇਹਦੇ ਵਿੱਚੋਂ ਆਹ ਹੋ ਜੂ ਬਾਹ ਹੋ ਜੂ, ਇਹ ਝੂਠ ਤਪਾਨ। ਸੱਚੀ ਗੱਲ ਇਹ ਹੈ ਕਿ ਸਿੱਖੀ ਅਤੇ ਸਿੱਖਾਂ ਦਾ ਖੁਰਾ ਖੋਜ ਮਟਾਉਣਾ ਇੰਡੀਆ ਦਾ ਅਹਿਦ ਕੀਤਾ ਹੋਇਆ। ਆਪਦੇ ਆਪ ਨੂੰ ਆਪਾਂ ਸੰਭਲੀਏ, ਸਾਵਧਾਨ ਹੋਈਏ ਤੇ ਆਪਾਂ ਸੁਚੇਤ ਹੋ ਕੇ ਇਸ ਮਾਰੂ ਹਮਲੇ ਤੋਂ ਬਚ ਜਾਈਏ ਤੇ ਖਾਲਿਸਤਾਨ ਦੀ ਸਿਰਜਣਾ ਕਰੀਏ। ਇੱਥੇ ਸਮਾਪਤੀ ਹੈ। ਅਰਦਾਸ ਕਰਦੇ ਹਾਂ ਕਿ ਉਹ ਦਿਨ ਆਵੇ ਜਦੋਂ UNO ਦੇ ਵਿੱਚ ਸਾਡਾ ਖਾਲਿਸਤਾਨ ਦਾ ਝੰਡਾ ਝੂਲੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਬਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।